ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦੇ ਆਫਿਸ ਦੇ ਵਿੱਚ ਕਾਲ ਕਰੋ, ਨੰਬਰ 408 272 2500 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, परमजीत कौर रंगी वैकाविल, जरनैल सिंह लिनवुड वाशिंगटन, हरजीत सिंह सुरिंदर कौर औजला डेल सिटी, जीएन टायर एंड लूब वाले, जिन्होंने कोलों तुसीं ट्रक वाश, ऑयल चेंज, एयर ब्रेक का काम करवा सकते हो। नवे पुराने टायर वाजिब कीमतां ते खरीद सकते हो। सेंटानैला मंडेला दे विच लोकेशन ने। कॉल कर सकते हो निम्मा सहोता 209 277 0113। वैसट कोस्ट ट्रक ड्राइविंग स्कूल फ्रेजनो वाले, ਜਿਹੜੇ ਕਿ ਤੁਹਾਨੂੰ ट्रक का लाइसेंस ਵਧੀਆ सिखलाई दे के घੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। कॉल अजीत अटवाल 559 374 45 41 ਦੇ ਉੱਤੇ। ਨਾਲ ਹੀ ਜੈਂਡਰ ਮੌਰਗੇਜ ਅਤੇ ਰੀਅਲ estate ਵਾਲੇ, ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਨਵੇਂ ਘਰਾਂ ਦੇ ਲਈ ਲੋਨਸ, ਰੀਫਾਈਨੈਂਸ ਦੇ ਲਈ, ਐਗਰੀਕਲਚਰਲ ਲੋਨਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਮੋਹਨ ਚੀਮਾ ਹੋਣਾ ਨੂੰ ਕਾਲ ਕਰੋ 559 905 2575 ਦੇ ਉੱਤੇ। ਅਤੇ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤਾਂ ਭਰੋਸੇਮੰਦ ਵਕੀਲ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਕਿਆਣਾ ਹੋਣਾ ਦੇ ਨਾਲ ਸੰਪਰਕ ਕਰੋ 415 909 0503 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਰਣਜੀਤ ਸਿੰਘ ਦੀ ਜੇਲ੍ਹ ਤੋਂ ਹੋਈ ਰਿਹਾਈ, ਤਿਹਾੜ ਜੇਲ੍ਹ ਤੋਂ। ਹਾਂਜੀ ਰਣਜੀਤ ਸਿੰਘ ਦੀ ਰਿਹਾਈ ਹੋ ਗਈ ਆ, ਲੇਟੈਸਟ ਨਿਊਜ਼ ਹੈ। ਤੇ ਮੇਰੇ ਖਿਆਲ ਦੇ ਨਾਲ ਹੁਣ ਤੇ 2 ਦਿਨ ਹੀ ਰਹਿ ਗਏ ਹੋਣੇ ਆ ਬਾਕੀ, ਜਿਨ੍ਹਾਂ ਦੇ ਵਿੱਚ ਦੀਪ ਸਿੱਧੂ ਆ। ਬਾਕੀ ਤੇ ਸਾਰਿਆਂ ਦੀ ਰਿਹਾਈ ਲਗਭਗ ਹੋ ਚੁੱਕੀ ਹੈ। ਤਾਂ ਰਣਜੀਤ ਸਿੰਘ ਇੱਕ ਗੁਰਸਿੱਖ ਨੌਜਵਾਨ ਸੀਗਾ, ਤੁਹਾਨੂੰ ਯਾਦ ਹੋਣਾ ਕਿ ਇਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਬੜਾ ਇੱਕ ਬੇਰਹਿਮੀ ਦੇ ਨਾਲ ਸਾਰਾ ਪ੍ਰਕਰਨ ਵਾਪਰਿਆ ਸੀਗਾ। ਜਿਸ ਤਰ੍ਹਾਂ ਜਵਾੜੇ ਤੇ ਪੈਰ ਰੱਖਿਆ ਗਿਆ, ਉਹ ਸਭ ਕੁਛ ਆਪਾਂ ਦੇਖਿਆ। ਕਹਿ ਦਿੱਤਾ ਜੀ ਇਹਨੇ SHO ਤੇ ਹਮਲਾ ਕੀਤਾ, ਪਰ ਹਮਲਾਵਰ ਤਾਂ ਕੋਈ ਹੋਰ ਆਏ ਸੀਗੇ। ਉਹਨਾਂ ਨੂੰ ਰੋਕਣ ਦੀ ਕੋਸ਼ਿਸ਼, ਡੱਕਣ ਦੀ ਕੋਸ਼ਿਸ਼, ਆਪਣੀ ਸੇਫਟੀ ਵਾਸਤੇ ਤੁਸੀਂ ਕੁਛ ਨਹੀਂ ਕਰ ਸਕਦੇ। ਤਾਂ ਜੇ ਮੰਨ ਲਓ ਕੋਈ ਗਲਤੀ ਵੀ ਆ ਤਾਂ ਇਸ ਤਰ੍ਹਾਂ ਕੌਣ ਇਜਾਜ਼ਤ ਦਿੰਦਾ ਹੈ? ਕਿਹੜਾ ਸੰਵਿਧਾਨ ਇਹਨਾਂ ਨੂੰ ਆਗਿਆ ਦਿੰਦਾ ਕਿ ਕਿਸੇ ਦੇ ਕੇਸ ਖੋਲ ਦਿਓ, ਕਿਸੇ ਦੇ ਜਵਾੜੇ ਤੇ ਬੂਟ ਰੱਖ ਲਓ? ਉਹ ਬਹੁਤ ਭਿਆਨਕ ਦ੍ਰਿਸ਼ ਸੀ। ਮੈਂ ਤੇ ਹੈਰਾਨ ਸੀਗਾ ਕਿ ਸਿੱਖ ਕੌਮ ਨੇ ਉਹ ਅਣਗੌਲਿਆ ਹੀ ਕਰ ਦਿੱਤਾ। ਹਾਲਾਂਕਿ ਬਾਬਾ ਜੱਗੀ ਸਿੰਘ ਸੀਗਾ ਜਿਹੜਾ, ਉਹਦਾ ਤਾਂ ਕਾਫੀ ਜ਼ਿਆਦਾ ਆਪਾਂ ਦੇਖਿਆ ਮਸਲਾ, ਪਰ ਇਹਦੀ ਗ੍ਰਿਫਤਾਰੀ, ਇਸ ਮੁੰਡੇ ਦੀ ਗ੍ਰਿਫਤਾਰੀ ਤੇ ਕਿਸੇ ਨੇ ਗੌਲੀ ਨਹੀਂ, ਕਿਉਂਕਿ ਛੱਬੀ ਚ ਉਲਝ ਗਏ। ਉਹ ਫਿਰ ਮੁੜ ਕੇ ਆਪਸ ਦੇ ਵਿੱਚ ਹੀ ਕੰਮ ਚੱਲ ਪਿਆ। ਤਾਂ ਮੈਂ ਸਮਝਦਾ ਕਿ ਇਹ ਜਿਹੜੀਆਂ ਪਟੀਸ਼ਨਾਂ ਨੇ ਇਸ ਸੰਬੰਧੀ ਕੋਈ ਪੈ ਸਕਦੀਆਂ ਤੇ ਪਾਉਣੀਆਂ ਚਾਹੀਦੀਆਂ, ਕਿ ਸਾਰਾ ਕੁਝ ਕਰਨਾ ਚਾਹੀਦਾ ਅਦਾਲਤ ਦੇ ਸਾਹਮਣੇ ਕਿ ਪੁਲਿਸ ਨੇ ਇਸ ਤਰ੍ਹਾਂ ਕੀਤਾ। ਇਕੱਲੀ ਜ਼ਮਾਨਤ ਤੱਕ ਮਹਿਦੂਦ ਨਹੀਂ ਹੋਣਾ ਚਾਹੀਦਾ। ਔਰ ਦੂਜੀ ਗੱਲ ਆ ਕਿ ਜਿਹੜੇ ਲੋਕ ਜ਼ਮਾਨਤਾਂ ਕਰਵਾ ਰਹੇ ਨੇ, ਮਨਜਿੰਦਰ ਸਿੰਘ ਸਿਰਸਾ ਜਾਂ ਹੋਰ ਜਿਹੜੇ ਕਾਨੂੰਨੀ ਮਾਹਰ ਆ ਲੱਗੇ ਇਸ ਕੰਮ 'ਚ, ਸ਼ਾਬਾਸ਼ੀ ਉਹਨਾਂ ਦੀ। ਪਰ ਦੂਜੀ ਗੱਲ ਇਹ ਆ ਕਿ ਕੱਲ੍ਹ ਨੂੰ ਇਹ ਕੇਸ ਤੇ ਨਿਬੜਦੇ ਨਹੀਂ ਹੈ ਜਲਦੀ। ਇਹ ਤੇ ਤਾਂ ਵੀ ਨਿਬੜਦੇ ਆ ਨਾ, ਜਾਂ ਤਾਂ ਸਰਕਾਰ ਰਾਜੀ ਹੋ ਜਾਵੇ। ਜੇ ਸਰਕਾਰ ਰਾਜੀ ਨਹੀਂ ਹੋਏਗੀ ਤਾਂ ਲੜਾਈ ਲੰਬੀ ਚੱਲੇਗੀ। ਜੇ ਲੜਾਈ ਲੰਬੀ ਚੱਲੇਗੀ ਤੇ ਇਹਨਾਂ ਦੀਆਂ ਤਰੀਕਾਂ ਤੇ ਪੈਣਗੀਆਂ ਨਾ। ਪਹਿਲੀ ਗੱਲ ਤੇ ਇਹ ਹੈ ਕਿ ਇਹਨਾਂ ਨੂੰ ਹੁਣ ਸਾਰੇ ਕੋਈ ਅਮੀਰ ਨਹੀਂ ਹੁੰਦੇ ਘਰੋਂ, ਇਹਨਾਂ ਨੂੰ ਤਰੀਕ ਜਿਹੜੀ ਆ ਉਹ ਭੁਗਤਣ ਆਉਣਾ ਪਿਆ ਕਰਨਾ ਦਿੱਲੀ। ਤੇ ਦਿੱਲੀ ਕੋਈ ਬੰਦਾ ਐਵੇਂ ਤੇ ਆ ਨਹੀਂ ਜਾਂਦਾ, ਰੋਟੀ ਪਾਣੀ ਦਾ ਵੀ ਖਰਚਾ, 2 ਪਾਸਿਆਂ ਦਾ ਭਾੜਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੱਦੇ ਨਜ਼ਰ ਰੱਖਣੀਆਂ ਪੈਣਗੀਆਂ ਇਹਨਾਂ ਮੋਤਬਰਾਂ ਨੂੰ, ਕਿ ਜੇ ਕੋਈ ਲੋੜਵੰਦ ਹੈ ਉਹਦੀ ਹੈਲਪ ਉਦੋਂ ਤੱਕ ਕੀਤੀ ਜਾਵੇ ਜਦ ਤੱਕ ਉਹਦਾ ਕੇਸ ਨਿਬੜਦਾ ਨਹੀਂ ਹੈ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਮੋਦੀ ਹੁਣੀ ਕਹਿੰਦੇ ਜਨਤਾ ਨੂੰ ਭੈ ਤੋਂ ਰੱਖਿਆ ਜਾਵੇ ਮੁਕਤ, ਕਰੋਨਾ ਦੀ ਇਸ ਲਹਿਰ ਨੂੰ ਹਰ ਹਾਲ 'ਚ ਰੋਕਿਆ ਜਾਵੇ। ਹਾਂਜੀ ਦੇਖੋ, ਅੱਜ ਇਹ ਸਟੇਟਾਂ ਦੇ ਜਿਹੜੇ ਮੁੱਖ ਮੰਤਰੀ ਆ ਉਹਨਾਂ ਦੇ ਨਾਲ ਮੀਟਿੰਗ ਕਰ ਰਹੇ ਸੀਗੇ। ਤੇ ਜਿਵੇਂ ਤੁਸੀਂ ਕਿਹਾ ਕਿ ਜਨਤਾ ਨੂੰ ਭੈ ਤੋਂ ਮੁਕਤ ਰੱਖਿਆ ਜਾਵੇ, ਕਰੋਨਾ ਦੀ ਇਸ ਲਹਿਰ ਨੂੰ ਹਰ ਹਾਲ ਦੇ ਵਿੱਚ ਰੋਕਿਆ ਜਾਵੇ ਵਗੈਰਾ ਵਗੈਰਾ ਇਹਨਾਂ ਨੇ ਗੱਲਾਂ ਕੀਤੀਆਂ। ਪਰ ਇਸ ਮੀਟਿੰਗ ਦੇ ਵਿੱਚ ਮਮਤਾ ਬੈਨਰਜੀ ਤੇ ਜਿਹੜੇ ਹੈਗੇ ਆ ਬਘੇਲ, ਉਹ ਨਹੀਂ ਆਏ। ਮਤਲਬ ਕਿ 2 ਸੂਬਿਆਂ ਨੇ ਇਹਦੇ ਵਿੱਚ ਪਾਰਟੀਸਪੇਟ ਨਹੀਂ ਕੀਤਾ, ਇੱਕ ਸੀ ਛੱਤੀਸਗੜ੍ਹ ਤੇ ਇੱਕ ਸੀ ਪੱਛਮੀ ਬੰਗਾਲ। ਹਾਲਾਂਕਿ PM ਮੋਦੀ ਨੇ 5 ਨੁਕਤੇ ਹੋਰ ਵੀ ਸੁਝਾਏ ਨੇ। ਉਹ 5 ਨੁਕਤੇ ਜਿਹੜੇ
ਮੋਦੀ ਸਾਹਿਬ ਨੇ ਦਿੱਤੇ ਆ ਕਿ ਇਹਨਾਂ 'ਤੇ ਕੰਮ ਕਰਨ ਦੀ ਜ਼ਰੂਰਤ ਆ। ਨੰਬਰ 1 ਦਵਾਈ ਵੀ ਅਤੇ ਕੜਾਈ ਵੀ। ਕੜਾਈ ਮਤਲਬ ਕੜਾਈ ਨਹੀਂ ਜਿਹਦੇ 'ਚ ਆਪਾਂ ਪਕੌੜੇ ਪਕੂੜੇ ਕਰਦੇ, ਪਕੌੜਾ ਉਹ ਨਹੀਂ ਹੈ। ਕੜਾਈ ਮਤਲਬ ਕਿ ਹਿੰਦੀ ਦਾ ਸ਼ਬਦ ਆਪਾਂ ਕਹਿ ਦਿੰਦੇ ਕੜਾਈ ਕਰ, ਸਖਤੀ ਕਰ, ਤਾਂ ਉਹ ਦਵਾਈ ਵੀ ਕੜਾਈ ਵੀ ਉਹ ਜਿੱਦਾਂ ਬੋਲ ਦਿੰਦੇ ਆ। ਨਾਲ ਉਹਨਾਂ ਨੇ ਕਿਹਾ ਕਿ RT-PCR ਟੈਸਟਿੰਗ ਨੂੰ ਵਧਾਉਣਾ ਹੋਏਗਾ। ਜਿਵੇਂ ਮਤਲਬ ਕਿ ਆਪਾਂ ਦੇਖਿਆ ਹੀ ਹੈ ਨਾ ਕਿ ਇੱਕ ਤਾਂ ਉਹ ਕਿੱਟ ਹੁੰਦੀ ਹੈ ਜਿਹੜੀ ਤੱਤ ਫੱਟੀ ਕਰ ਦਿੰਦੀ ਹੈ, ਅਤੇ ਇੱਕ RT-PCR ਜਿਹਦੀ ਕਿ ਬੜੀ ਸਟਿਕਤਾ ਜਿਹੜੀ ਉਹ ਕਾਫੀ ਹੱਦ ਤੱਕ ਕਹਿ ਲਓ ਕਿ ਭਰੋਸੇਯੋਗ ਮੰਨੀ ਜਾਂਦੀ ਹੈ। ਪਰ ਦੂਸਰੀਆਂ ਜਿਹੜੀਆਂ ਹੁੰਦੀਆਂ ਨੇ ਕਿੱਟਾਂ ਉਹਨਾਂ ਦੀ ਭਰੋਸੇਯੋਗਤਾ ਥੋੜ੍ਹੀ ਘੱਟ ਜਾਂਦੀ ਹੈ। ਉਹਨਾਂ ਨੇ ਕਿਹਾ ਕਿ RT-PCR ਟੈਸਟਿੰਗ ਜਿਹੜੀ ਆ ਉਹ ਵਧਾਉਣੀ ਪਏਗੀ। ਮਾਈਕਰੋ ਕੰਟੇਨਮੈਂਟ ਜ਼ੋਨ ਜਿਹੜੇ ਆ ਬਣਾਉਣੇ ਪੈਣਗੇ। ਸ਼ਬਦ ਕਾਫੀ ਦਿਨਾਂ ਬਾਅਦ ਆਪਾਂ ਬੋਲ ਰਹੇ ਹਾਂ। ਮਾਈਕਰੋ ਕੰਟੇਨਮੈਂਟ ਮਤਲਬ ਕਿ ਜਿੱਥੇ ਜ਼ਿਆਦਾ ਕੇਸ ਆਉਂਦੇ, ਜਿਵੇਂ ਕੋਈ ਮਹੱਲਾ, ਕੋਈ ਗਲੀ ਹੈ ਜਾਂ ਪਾਰਟੀਕੁਲਰ ਕੋਈ ਇਲਾਕਾ ਹੈ ਛੋਟਾ ਜਿਹਾ, ਤਾਂ ਉਹਨੂੰ ਮਤਲਬ ਕਿ ਸਖਤੀ ਦੇ ਦਾਇਰੇ 'ਚ ਲਏ, ਉਹਨੂੰ ਆਪਾਂ ਕਹਿ ਦਿੰਦੇ ਹਾਂ ਮਾਈਕਰੋ ਕੰਟੇਨਮੈਂਟ ਜ਼ੋਨ। ਇਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਵੈਕਸੀਨ ਲਾਉਣ ਵਾਲੇ ਜਿਹੜੇ ਕੇਂਦਰ ਆ ਉਹਨਾਂ ਦੀ ਗਿਣਤੀ ਵਧਾਈ ਜਾਵੇ। ਸਰਕਾਰੀ ਪ੍ਰਾਈਵੇਟ ਕਿਸੇ 'ਚ ਵੀ ਵੈਕਸੀਨ ਲਗਾਉਣ ਦੀ ਸਹੂਲੀਅਤ ਹੋਵੇ। ਵੈਕਸੀਨ ਦੀ ਐਕਸਪਾਇਰੀ ਤਰੀਕ ਦਾ ਧਿਆਨ ਰੱਖਣਾ ਹੋਵੇਗਾ। ਆਹ ਚੀਜ਼ ਜਿਹੜੀ ਹੈ ਨਾ ਮੈਨੂੰ ਬੜਾ ਖੁਸ਼ ਕਰਕੇ ਗਈ ਹੈ ਕਿ ਵੈਕਸੀਨ ਦੀ ਐਕਸਪਾਇਰੀ ਤਰੀਕ ਦਾ ਧਿਆਨ ਰੱਖਣਾ ਪਵੇਗਾ। ਮਤਲਬ ਹੁਣ ਦੇਖੋ ਮੇਰੇ ਕੋਲ ਇੱਕ ਨਾ ਖਬਰ ਦਾ ਕੱਟ ਆਊਟ ਪਿਆ ਜੀ, ਉਹਦੇ ਵਿੱਚ ਕੀ ਲਿਖਿਆ ਮੈਂ ਤੁਹਾਨੂੰ ਪੜ੍ਹ ਕੇ ਵੀ ਸੁਣਾ ਦਿੰਦਾ। ਕੁਝ ਦਿਨ ਪਹਿਲਾਂ ਹੀ ਘੁੰਮਦਾ ਫਿਰਦਾ ਸੀਗਾ ਤੇ ਮੈਂ ਵੀ ਉਹ ਸੇਵ ਕਰ ਲਿਆ ਟੈਲੀਫੋਨ ਦੇ ਵਿੱਚ। ਉਹ ਕੰਮ ਦੇ ਗਿਆ ਅੱਜ ਕਿ ਇਹਦੇ ਵਿੱਚ ਜੋ ਲਿਖਿਆ ਮੈਂ ਤੁਹਾਨੂੰ ਇਨ ਬਿਨ ਸੁਣਾ ਦਿੰਦਾ ਵਾਂ। ਕੱਟ ਆਊਟ ਜਿਹੜਾ ਹੈ ਉਹ ਹੈਗਾ ਫਰਵਰੀ 28 ਦਾ। ਉਹਦੇ 'ਚ ਕੀ ਲਿਖਿਆ ਕਿ आधार पूनावाला की SII ने सरकारी मंजूरी से पहले ही बना लिए थे 20 करोड़ कोरोना वैक्सीन डोज जो अगले महीने एक्सपायर हो जाएंगे। मतलब कि इनमें से 5 करोड़ कोविशील्ड। सो जी है वो जनसत्ता की मतलब कि एक रिपोर्ट है। तुसी आप ही अंदाजा ला लो कि बिना इजाजत तो 20 करोड़ वैक्सीन डोज बना ली गई। होना ਬਾਹਰਲੇ ਮੁਲਕ ਤੇ ਆਨਾਕਾਨੀ ਕਰਨ ਡਏ ਆ, ਸਾਡੀ ਇਸ ਵੈਕਸੀਨ ਨੂੰ ਆਨਾਕਾਨੀ ਕਰ ਰਹੇ ਆ, ਨਾ ਨੁੱਕਰ ਕਰ ਰਹੇ ਆ। ਕਈ ਦੇਸ਼ ਆ ਯੂਰਪ ਦੇ ਮੇਰੇ ਖਿਆਲ ਦੇ ਨਾਲ 15-16 ਦੇਸ਼ ਹੋ ਗਏ ਹੁਣ, ਤੇ ਮੇਰੇ ਖਿਆਲ ਦੇ ਨਾਲ ਇੱਧਰ ਏਸ਼ੀਆ ਦੇ ਇੱਕ ਦੇਸ਼ ਨੇ ਵੀ ਨਾ ਕਰ ਦਿੱਤੀ ਹੈ। ਹੁਣ ਤੁਸੀਂ ਆਪ ਵੇਖ ਲਓ ਕਿ ਇਹਦੇ ਵਿੱਚ ਜਿਹੜਾ ਪੰਜਵਾਂ ਨੁਕਤਾ ਕਿਵੇਂ ਇੱਕ ਭੇਦ ਜਿਹੜਾ ਆਪਣੇ ਆਪ ਦੇ ਵਿੱਚ ਸਮੋਈ ਬੈਠਾ ਹੈ ਕਿ ਆਧਾਰ ਪੂਨਾਵਾਲਾ ਦੀ ਜਿਹੜੀ ਉਹ ਐਕਸਪਾਇਰੀ ਹੋਣੀ ਉਹ ਤੋਂ ਪਹਿਲਾਂ ਕਹਿ ਰਹੇ ਆ ਕਿ ਜੋ ਤੁਹਾਡੇ ਕੋਲ ਆਉਂਦਾ ਇਹ ਲਾਓ ਸਖਤੀ ਕਰਕੇ ਜਿਵੇਂ ਮਰਜ਼ੀ ਕਰੋ। ਤੇ ਕੈਪਟਨ ਅਮਰਿੰਦਰ ਸਿੰਘ ਉਹ ਤਾਂ ਬੱਲੇ ਬੱਲੇ ਤੁਹਾਨੂੰ ਪਤਾ ਹੀ ਇੰਨਾ ਸਹਿਯੋਗ ਕਰਦੇ ਪ੍ਰਧਾਨ ਸੇਵਕ ਨਾਲ। ਇਹੋ ਲੱਗਦਾ ਕਿਤੇ ਪੁਰਾਣੇ ਲੰਗੋਟੀਆ ਯਾਰ ਵਿਛੜੇ ਸੀਗੇ ਜਿਹੜੇ ਲੋਕ ਸਭਾ ਤੇ ਵਿਧਾਨ ਸਭਾ ਦੇ ਵਿੱਚ ਪਹੁੰਚ ਗਏ ਆ। ਇੰਨੀ ਜ਼ਿਆਦਾ ਟਿਊਨਿੰਗ ਆਪਸ ਦੇ ਵਿੱਚ ਮਿਲਦੀ ਆ, ਕਮਾਲ ਦੀ ਗੱਲ ਆ। ਹੁਣ ਦੇਖੋ ਮਮਤਾ ਬੈਨਰਜੀ ਨੇ ਨਹੀਂ ਹਿੱਸਾ ਲਿਆ ਤੇ ਉੱਥੇ ਕਰੋਨਾ ਕਿਉਂ ਨਹੀਂ ਜਾਂਦਾ ਭਾਈ? ਉਹ ਤਾਂ ਬਿਲਕੁਲ ਲਾਪਰਵਾਹਿਤ ਹੈ। ਕੀ ਗੱਲ ਹੈ, ਇਲੈਕਸ਼ਨ ਨੂੰ ਸੁੰਘ ਕੇ ਕਰੋਨਾ ਜਿਹੜਾ ਪਿੱਛੇ ਹਟ ਜਾਂਦਾ। ਤੇ ਇਹ ਕੀ ਕਹਿ ਰਹੇ ਆ? ਇਹ ਕਹਿੰਦੇ ਜੀ ਅਸੀਂ ਭਲਕ ਤੋਂ ਸਖਤੀ ਕਰਨ ਜਾ ਰਹੇ। ਕੈਪਟਨ ਅਮਰਿੰਦਰ ਸਿੰਘ ਕਿਹੜੀ ਸਖਤੀ ਕਰਨੀ ਹੈ? ਕਰਕੇ ਦਿਖਾ ਕਿਸਾਨਾਂ ਤੇ। ਉਹ ਤਾਂ ਅੱਜ ਵੀ ਇਕੱਠ ਕਰਕੇ ਬੈਠੇ ਸੀ ਅਬੋਹਰ ਦੇ ਵਿੱਚ, ਉਹਦੇ ਅੱਜ ਵੀ ਐਲਾਨ ਕਰਦੇ ਪਏ ਕਿ ਅਸੀਂ ਅਗਾਂਹ ਵੀ ਰੈਲੀਆਂ ਕਰਾਂਗੇ, ਕਰਕੇ ਦਿਖਾ। ਜੇ ਉਹਨਾਂ ਤੇ ਨਹੀਂ ਤੇ ਵਿਆਹਾਂ ਸ਼ਾਦੀਆਂ ਤੇ ਕਰਦੇ ਸਖਤਾਈ, ਉਹਨਾਂ ਤੋਂ ਪੈਸੇ ਝਾੜੀ ਜਾਓ, ਚਲਾਨ ਕਰ ਦਿਓ, ਉਹ ਕਰ ਦਿਓ, ਵਾਹ ਕਰ ਦਿਓ। ਸਮਝ ਤੋਂ ਪਰੇ ਦੀ ਗੱਲ ਆ ਕਿ ਹਾਂਜੀ ਪਹਿਲਾਂ ਜੀ ਜੱਜਾਂ ਨੂੰ, ਅਧਿਆਪਕਾਂ ਨੂੰ, ਬੱਸਾਂ ਡਰਾਈਵਰਾਂ ਦੇ, ਕੰਡਕਟਰਾਂ ਨੂੰ, ਪੰਚਾਂ ਨੂੰ, ਸਰਪੰਚਾਂ ਨੂੰ, ਮੇਅਰਾਂ ਨੂੰ, ਨਗਰ ਕੌਂਸਲਾਂ ਦੇ ਪ੍ਰਧਾਨਾਂ ਨੂੰ, ਕੌਂਸਲਰਾਂ ਨੂੰ, ਵਿਧਾਇਕਾਂ ਨੂੰ, ਸੰਸਦ ਮੈਂਬਰਾਂ ਨੂੰ, ਯਾਨੀ ਜਿਹੜਾ ਪੇਸ਼ਾ ਆਧਾਰਿਤ ਟੀਕਾਕਰਨ ਕੀਤਾ ਜਾਵੇ ਤਾਂ ਕਿ ਅਹਿਮ ਗਤੀਵਿਧੀਆਂ ਜਿਹੜੀਆਂ ਵਾਂਗੂ ਚਲਾਈਆਂ ਜਾ ਸਕਣ। ਮਤਲਬ ਕਿ ਦਬਾ ਦਬ ਇਹਨਾਂ ਨੂੰ ਲਾਓ। ਸੋ ਮੇਰੇ ਕਹਿਣ ਦਾ ਮਤਲਬ ਕਿ ਸਖਤਾਈ ਇਹ ਤਾਂ ਕਰ ਨਹੀਂ ਸਕਦਾ ਕੈਪਟਨ ਅਮਰਿੰਦਰ ਸਿੰਘ ਕਿ ਕਿਸਾਨ ਜਥੇਬੰਦੀਆਂ ਨੂੰ ਕਵੇ ਕਿ ਤੁਸੀਂ ਘਰਾਂ 'ਚ ਬਹਿ ਜਾਓ। ਇਹ ਤਾਂ ਕਹਿ ਹੀ ਨਹੀਂ ਸਕਦੇ। ਇਹ ਤਾਂ ਹੁਣ ਇਲੈਕਸ਼ਨ ਵਾਲਾ ਸਾਲ ਚੱਲਣ ਡਿਆ। ਸਖਤਾਈ ਦਾ ਮਤਲਬ ਸ਼ਾਇਦ ਇਹੀ ਹੈ ਕਿ ਪਹਿਲਾਂ ਇਹਨਾਂ ਨੂੰ ਲਾਇਆ ਜਾਊਗਾ ਕਰੋਨਾ ਦਾ ਟੀਕਾ, ਤੇ ਮੁੜ ਕੇ ਅੱਗੇ ਵੀ ਤੁਸੀਂ ਦੇਖਿਆ ਹੀ ਆ ਕਿ ਜਿੱਦਾਂ ਨਰਿੰਦਰ ਮੋਦੀ ਜੀ ਨੇ 1.5 ਕਰੋੜ ਲੋਕਾਂ ਤੋਂ ਬਾਅਦ ਆਪ ਟੀਕਾ ਲਵਾਇਆ ਤੇ ਨਾਲ ਦੀ ਨਾਲ ਕੈਪਟਨ ਵੀ ਡੋਲਾ ਕੱਢ ਕੇ ਬੈਠਾ ਸੀਗਾ। ਹੁਣ ਪਤਾ ਨਹੀਂ ਲੱਗਾ ਕਿ ਨਹੀਂ ਲੱਗਾ, ਮੈਨੂੰ ਨਹੀਂ ਪਤਾ, ਮੈਂ ਕਿਹੜਾ ਕੋਲ ਸੀਗਾ, ਪਰ ਉਹਨਾਂ ਦੇ ਅੱਗੋਂ ਫੋਟੋ ਸੈਸ਼ਨ ਇਹਨਾਂ ਨੇ ਵੀ ਕਰਵਾ ਲਿਆ। ਹੁਣ ਮੈਨੂੰ ਦੱਸੋ ਕਿ ਇੱਕ ਪਾਸੇ ਤੇ ਕਰੋਨਾ ਨੂੰ ਨਾ, ਕਰੋਨਾ ਦੇ ਵੈਕਸੀਨ ਨੂੰ ਨਾ ਹੋਈ ਜਾਂਦੀ ਆ ਪੱਛਮੀ ਦੇਸ਼ਾਂ ਦੇ ਵਿੱਚ, ਉਹ ਕਹਿੰਦੇ ਆ ਕਿ ਬਲੱਡ ਕਲੌਟਿੰਗ ਦੀ ਸਮੱਸਿਆ ਹੈ ਇਹਦੇ ਨਾਲ। ਇੱਥੇ ਸਾਡੇ ਵੀ ਕੁਝ ਕੇਸ ਆਏ ਨੇ ਇਸ ਤਰ੍ਹਾਂ ਦੇ
ਕਿ ਵੈਕਸੀਨ ਲਵਾਉਣ ਤੋਂ 5 10 15 ਦਿਨਾਂ ਬਾਅਦ ਹਾਰਟ ਅਟੈਕ ਨਾਲ ਮੌਤ ਹੋ ਗਈ, ਤਾਂ ਕੀ ਇਹ ਹਾਰਟ ਅਟੈਕ ਇਹਦੀ ਵਜ੍ਹਾ ਨਹੀਂ ਬਣ ਸਕਦਾ? ਸਾਡੇ ਇੱਥੇ ਕੋਈ ਸਟੱਡੀ ਨਹੀਂ, ਕੋਈ ਸਾਡੇ ਇੱਥੇ ਤਾਂ ਜਿਹੜੇ ਆਪਾਂ ਇੱਕ ਦੋ ਚੈਨਲਾਂ ਨੂੰ ਕਹਿੰਦੇ ਆ ਨਾ ਕਿ ਉਹੀ ਬਚਾਈ ਫਿਰਦੇ ਜੀ ਪੱਤਰਕਾਰਤਾ ਨੂੰ, ਉਹ ਵੀ ਨਹੀਂ ਬੋਲਦੇ ਵੈਕਸੀਨ ਦੇ ਨਾਂ 'ਤੇ। ਸਭ ਡਰਦੇ ਨਰਿੰਦਰ ਮੋਦੀ ਤੋਂ, ਚੁੱਪ ਵੱਟ ਗਿਆ, ਕੋਈ ਨਹੀਂ ਗੱਲ ਕਰਦਾ ਵੈਕਸੀਨ ਦੀ। ਸੋ ਆਹ ਸਾਰਾ ਕੁਛ ਹੈ ਜਿਹੜਾ ਮੈਨੂੰ ਲੱਗਦਾ ਕਿ ਇੱਕ ਭੇਤ ਹੋਰ ਜਿਹੜਾ ਸਾਡੇ ਸਾਹਮਣੇ ਰੱਖ ਰਿਹਾ ਕਿ ਕਰੋਨਾ ਵੈਕਸੀਨ ਜਿਹੜੀ ਆ ਉਹ ਕੁਛ ਐਕਸਪਾਇਰ ਹੋਣ ਜਾ ਰਹੀ ਹੈ ਅਗਲੇ ਮਹੀਨੇ, ਤਾਂ ਦਵਾ ਦਵ ਕੱਢਣ ਦਾ ਯਤਨ ਕੀਤਾ ਜਾ ਰਿਹਾ। ਹੁਣ ਇਸੇ ਕਰਕੇ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਸੰਜੇ ਗਾਂਧੀ ਨੇ ਆਖਿਆ ਸੀ ਫੜ ਫੜ ਕੇ ਨਸਬੰਦੀ ਕਰੋ ਲੋਕਾਂ ਦੀ, ਹੋ ਸਕਦਾ ਕੈਪਟਨ ਫੜ ਫੜ ਕੇ ਟੀਕਾ ਠੋਕੀ ਜਾਵੇ, ਦੇ ਤੇਰੇ ਦੀ ਲੈ ਤੇਰੇ ਦੀ ਗੱਲ ਹੈ ਭਾਈ ਟੀਕਾ ਲਾ ਦਿਓ। ਤਾਂ ਟੀਕਾ ਲਾਉਣ ਤੋਂ ਬਾਅਦ ਇਹ ਸਾਨੂੰ ਜਵਾਬ ਨਹੀਂ ਮਿਲਦਾ ਕਿ ਕੀ ਮਾਸਕ ਸਾਨੂੰ ਲਾਉਣ ਦੀ ਜ਼ਰੂਰਤ ਰਹੇਗੀ ਜਾਂ ਨਹੀਂ। ਉਹ ਪੁੱਛ ਲਓ, ਉਹ ਕਹਿੰਦੇ ਕਿ ਨਹੀਂ ਮਾਸਕ ਤੇ ਲਾਉਣਾ ਪਏਗਾ। ਸੋਸ਼ਲ ਡਿਸਟੈਂਸਿੰਗ ਦਾ ਕੋਈ ਫਰਕ ਪਊਗਾ, ਕੋਈ ਅਸੀਂ ਜੱਫੀ ਜੁਫੀ ਪਾ ਸਕਾਂਗੇ? ਕਹਿੰਦੇ ਨਹੀਂ, ਉਹ ਨਹੀਂ ਚੱਲੇਗਾ, ਸੋਸ਼ਲ ਡਿਸਟੈਂਸਿੰਗ ਰੱਖਣੀ ਪੈਣੀ ਆ। ਅੱਛਾ, ਉਸ ਤੋਂ ਬਾਅਦ 100% ਹੈ ਕਿ ਕਰੋਨਾ ਨਹੀਂ ਹੋਏਗਾ? ਨਹੀਂ, ਬਚਾਅ ਤੁਹਾਨੂੰ ਰੱਖਣਾ ਪਏਗਾ। ਇਹਦਾ ਮਤਲਬ ਕਿ ਤੁਸੀਂ ਅਵੇਸਲੀ ਨਹੀਂ ਹੋ ਸਕਦੇ, ਕਰੋਨਾ ਹੋ ਸਕਦਾ। ਔਰ ਦੋ ਡੋਜ਼ ਲਗਾਉਣ ਤੋਂ ਬਾਅਦ ਹੋਇਆ ਲੋਕਾਂ ਨੂੰ ਕਰੋਨਾ, ਈਵਨ ਬੈਠ ਕੇ ਡਾਕਟਰਾਂ ਨੂੰ ਹੋਇਆ। ਤੇ ਮੈਨੂੰ ਦੱਸੋ ਫਿਰ ਇਹਦੇ 'ਚ ਤੇ ਜਿਹੜੀ ਸਾਡੀ ਰਿਕਵਰੀ ਰੇਟ ਹੈ ਦੋਨਾਂ 'ਚ ਫਰਕ ਕੀ ਆ? ਰਿਕਵਰੀ ਰੇਟ ਵੀ ਸਾਡੀ ਉਹੀ ਆ 98%, ਉਨੀ ਤੇ ਮੇਰੇ ਖਿਆਲ ਦੇ ਨਾਲ ਐਫੀਸ਼ੀਐਂਸੀ ਇਹਨਾਂ ਦੀ ਹੈ ਹੀ ਨਹੀਂ ਹੈ ਕਿਸੇ ਵੈਕਸੀਨ ਦੀ। ਇਹ ਆਪਣੇ ਆਪ ਦੇ ਵਿੱਚ ਬਹੁਤ ਗੁੰਝਲਦਾਰ ਗੱਲਾਂ ਨੇ। ਖੈਰ ਚਲੋ ਇਹਨਾਂ ਗੱਲਾਂ ਨੂੰ ਛੱਡ ਕੇ ਇੱਕ ਗੱਲ ਹੋਰ ਕਰ ਲੈਂਦੇ ਆ। ਬਾਦਲ ਪਿੰਡ ਦੇ ਵਿੱਚ ਵੀ ਕਰੋਨਾ ਜਿਹੜਾ ਉਹ ਗੁੱਛੀਆਂ ਪਾਉਣ ਡਿਆ। ਜਿਹੜੇ ਸੁਖਬੀਰ ਸਿੰਘ ਬਾਦਲ ਜੀ ਪੋਜ਼ੀਟਿਵ ਆਏ ਸੀਗੇ ਉਹ ਮੈਦਾਨਤਾ ਚਲ ਗਏ ਇਲਾਜ ਵਾਸਤੇ। ਤੇ ਹੁਣ ਦੇਰ ਸ਼ਾਮੀ ਸਾਨੂੰ ਇਹ ਸੁਣਨ ਨੂੰ ਮਿਲਿਆ ਕਿ ਇਹਨਾਂ ਦੀ ਜਿਹੜੀ ਮੁੱਖ ਖਾਨਸਾਮਾ ਹੈ, ਬੀਬੀ ਹੈ, ਬਾਦਲ ਪਿੰਡ ਦੀ ਹੈ, ਬਹੁਤ ਲੰਮੇ ਸਮੇਂ ਤੋਂ ਮਤਲਬ ਕਿ ਇਹਨਾਂ ਦੇ ਪਰਿਵਾਰ ਦੇ ਵਿੱਚ ਸੇਵਾ ਦੇ ਰਹੀ ਆ, ਸੇਵਾਵਾਂ ਦੇ ਰਹੀ ਆ ਆਪਣੀਆਂ, ਤਾਂ ਉਹਨੂੰ ਤੇ ਕੁਛ ਹੋਰ ਜਿਹੜੇ ਇਹਨਾਂ ਦੇ ਉੱਥੇ ਪਰਿਵਾਰ ਦੇ ਵਿੱਚ ਕੋਈ ਕੰਮ ਕਰਦੇ ਆ, 3 ਜਣਿਆਂ ਨੂੰ ਕਰੋਨਾ ਜਿਹੜਾ ਹੋ ਗਿਆ। ਸੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਵੱਡੇ ਵੱਡੇ ਲੋਕਾਂ ਨੂੰ ਕਰੋਨਾ ਸ਼ੁਰੂ ਹੋ ਗਿਆ ਤਾਂ ਦੂਸਰੇ ਪਾਸੇ ਦਵਾਈ ਵੀ ਤੇ ਕੜਾਈ ਵੀ। ਮੇਰੇ ਖਿਆਲ ਦੇ ਨਾਲ ਕਹਿਣ ਦਾ ਮਤਲਬ ਪ੍ਰਧਾਨ ਸੇਵਕ ਦਾ ਇਹ ਹੈ ਕਿ ਦਵਾਈ ਵੀ ਤੁਹਾਨੂੰ ਲੈਣੀ ਪਏਗੀ ਤੇ ਸਾਡੀ ਸਖਤਾਈ ਵੀ ਚੱਲਣੀ ਪਏਗੀ। ਪਿਆਰ ਨਾਲ ਲੈ ਲਓਗੇ ਠੀਕ ਹੈ, ਅਦਰਵਾਈਜ਼ ਸਖਤਾਈ ਤੇ ਹੈ ਹੀ। ਜੀ, ਤੇ ਮੈਨੂੰ ਇਹ ਜਿਹੜੇ ਭਾਰਤ ਵਿੱਚ ਲਾਈ ਜਾ ਰਹੀ ਹੈ ਵੈਕਸੀਨ, ਇਹ ਐਸਟਰਾਜ਼ੈਨੇਕਾ ਵਾਲੀ ਆ ਕਿ ਭਾਰਤ ਬਾਇਓ ਵਾਲੀ, ਕਿਹੜੀ ਲਾਈ ਜਾ ਰਹੀ ਹੈ ਕਿ ਸਭ ਰਲਿਆ ਮਿਲਿਆ ਕੰਮ ਚੱਲ ਰਿਹਾ? ਦੇਖੋ ਜੀ, ਇਹਦੇ ਬਾਰੇ ਹੁਣ ਮੈਨੂੰ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਨਹੀਂ ਹੈ। ਜ਼ਿਆਦਾਤਰ ਮੇਰੇ ਖਿਆਲ ਦੇ ਨਾਲ ਕੋਵੈਕਸੀਨ ਵੀ ਇੱਕ ਹੈਗੀ, ਕੋਵਿਸ਼ੀਲਡ, ਪਤਾ ਨਹੀਂ ਕਿਹੜੀ ਕਿਹੜੀ ਲਾਈ ਜਾ ਰਹੀ ਆ। ਪਰ ਇਹ ਜਿਹੜੀ ਉਹ ਬਣੀ ਐਸਟਰਾਜ਼ੈਨੇਕਾ, ਉਹ ਵੀ ਤਾਂ ਇੱਥੇ ਬਣਾਈ ਹੈ ਨਾ ਇਹਨਾਂ ਨੇ ਰਲ ਕੇ, ਸੀਰਮ ਇੰਸਟੀਚਿਊਟ ਆਫ ਇੰਡੀਆ ਜਿਹੜਾ ਇਹਨਾਂ ਨੇ ਬਣਾਈ ਹੈ। ਤੇ ਜੇ ਦੇਖੋ ਇੱਕ ਵੈਕਸੀਨ ਤੇ ਇਸ ਤਰ੍ਹਾਂ ਦਾ ਸਵਾਲ ਉੱਠਦਾ, ਮਤਲਬ ਇਹ ਮੰਨ ਲਓ ਐਸਟਰਾਜ਼ੈਨੇਕਾ ਨਹੀਂ ਯੂਜ਼ ਕੀਤੀ ਜਾ ਰਹੀ, ਪਰ ਉਹਦਾ ਜਿਹੜਾ ਨਤੀਜਾ ਨਿਕਲ ਰਿਹਾ ਉਹ ਇਹੀ ਨਿਕਲ ਰਿਹਾ, ਬਲੱਡ ਕਲੌਟਿੰਗ। ਤਾਂ ਕੀ ਇੱਧਰ ਇਹਨਾਂ ਵੈਕਸੀਨ ਦਾ ਇਹ ਕੋਈ ਉਲਟ ਦੁਸ਼ਪ੍ਰਭਾਵ ਹੈ ਜਿਹੜਾ ਨਹੀਂ ਪੈਂਦਾ? ਕੋਈ ਸਟੱਡੀ ਵਗੈਰਾ, ਕੋਈ ਡਾਟਾ ਤੇ ਸ਼ੇਅਰ ਕੀਤਾ ਜਾਵੇ ਨਾ। ਤੁਸੀਂ ਦੇਖੋ ਇਹ ਜਿਹੜੇ ਹੈਗੇ ਸੀਗੇ ਆ 2 ਮੇਨ ਕੋਵੈਕਸੀਨ ਬਣਾਉਣ ਵਾਲੇ ਤੇ ਕੋਵਿਸ਼ੀਲਡ, ਇਹ ਤੇ ਆਪਸ ਦੇ ਵਿੱਚ ਲੜ ਪਏ ਸੀ ਇੱਕ ਦੂਜੇ ਦੀ ਵੈਕਸੀਨ ਨੂੰ। ਇਹ ਤਾਂ ਪਾਣੀ ਦੱਸਦੇ ਸੀਗੇ ਕੁਛ ਦਿਨ ਪਹਿਲਾਂ ਲਾਂਚ ਕਰਨ ਤੋਂ ਪਹਿਲਾਂ। ਸੋ ਇਹ ਚੀਜ਼ ਤਾਂ ਮੈਂ ਨਹੀਂ ਕਹਿ ਸਕਦਾ ਪ੍ਰਤੱਖ ਤੌਰ ਤੇ, ਮੈਨੂੰ ਨਹੀਂ ਪਤਾ, ਮੈਂ ਇਮਾਨਦਾਰੀ ਨਾਲ ਆਖਾਂ ਕਿ ਕਿੰਨੀਆਂ ਡੋਜ਼ਾਂ ਕਿਹਦੀਆਂ, ਕਿੰਨੀਆਂ ਡੋਜ਼ਾਂ ਕਿਹਦੀਆਂ। ਪਰ ਇਹ 3 ਜਿਹੜੀਆਂ ਉਹ ਇੰਡੀਆ 'ਚ ਬਣੀਆਂ ਨੇ। ਜਦ ਇੱਕ ਤੇ ਸਵਾਲ ਉੱਠਿਆ, ਦੂਜੇ ਦੇਸ਼ਾਂ ਨੇ ਬੈਨ ਕੀਤਾ ਹੈ, ਤਾਂ ਦੂਜੀਆਂ ਵੈਕਸੀਨ ਬਾਰੇ ਵੀ ਸਟੱਡੀ ਹੋਣੀ ਚਾਹੀਦੀ ਹੈ। ਜਿਨ੍ਹਾਂ ਨੂੰ ਲਾ ਕੇ ਜਾਂ ਲਵਾ ਕੇ ਮੌਤਾਂ ਹੁੰਦੀਆਂ ਨੇ ਬਾਅਦ ਦੇ ਵਿੱਚ, ਉਹਨਾਂ ਦੇ ਕੇਸ ਸਟੱਡੀ ਤੇ ਹੋਣੇ ਚਾਹੀਦੇ ਆ ਨਾ। ਮੈਂ ਮੰਨਦਾ ਕਿ ਕਰੋੜਾਂ ਲੋਕਾਂ ਨੂੰ ਡੋਜ਼ ਲੱਗ ਰਹੀ ਆ, ਇੰਨੇ ਵੱਡੇ ਪੱਧਰ ਤੇ ਕੋਈ ਸਾਈਡ ਇਫੈਕਟ ਨਹੀਂ ਹੈ ਇੰਡੀਆ 'ਚ, ਇਹ ਸੱਚ ਹੈ, ਹਕੀਕਤ ਹੈ। ਪਰ ਜਿੰਨਾ ਵੀ ਹੋ ਰਿਹਾ ਉਹਦੀ ਇੱਕ ਕਹਿ ਲਈਏ ਕਿ ਬੇਸਿਕ ਸਟੱਡੀ ਤੇ ਹੋਣੀ ਚਾਹੀਦੀ ਹੈ ਕੇਸਾਂ ਦੀ, ਡਾਟਾ ਸ਼ੇਅਰਿੰਗ ਤਾਂ ਹੋਣੀ ਚਾਹੀਦੀ ਹੈ ਨਾ। ਜੀ ਜੀ ਬਿਲਕੁਲ। ਅਗਲੀ ਗੱਲ ਕਰ ਲਈਏ, ਕਹਿੰਦੇ ਨਵਜੋਤ ਕੌਰ ਸਿੱਧੂ ਕਹਿੰਦੀ ਆ ਵੀ ਸਿੱਧੂ ਹੁਣਾਂ ਨੇ ਪੰਜਾਬ ਦੇ ਲਈ ਕਈ ਅਹੁਦੇ ਠੁਕਰਾਏ ਆ, ਸਰਕਾਰਾਂ ਸਾਰੀਆਂ ਦੇਖ ਲਈਆਂ ਨਾਲੇ। ਹਾਂਜੀ ਹਾਂਜੀ, ਬੀਬੀ ਨਵਜੋਤ ਕੌਰ ਸਿੱਧੂ ਜੀ ਕਹਿੰਦੇ ਆ ਕਿ ਉਹਨਾਂ ਨੂੰ ਜੇ ਕੋਈ ਅਹੁਦਿਆਂ ਦੀ ਭੁੱਖ ਹੁੰਦੀ ਤੇ ਉਹ ਤਾਂ ਯੂਨੀਅਨ ਮਿਨਿਸਟਰ ਬਣਦੇ, ਕਿਉਂਕਿ ਉਹਨਾਂ ਨੂੰ ਕਿਹਾ ਗਿਆ ਸੀਗਾ ਨਾ ਕਿ ਅੰਮ੍ਰਿਤਸਰ ਦਾ ਇਲੈਕਸ਼ਨ ਤੁਸੀਂ ਛੱਡੋ, ਭੁੱਲ ਜਾਓ ਤੇ ਤੁਸੀਂ ਜਾ ਕੇ ਕੁਰੂਕਸ਼ੇਤਰ ਤੋਂ ਲੜ ਲਓ। ਕਹਿੰਦੇ ਕਿ ਜੇ ਸਾਨੂੰ ਇੰਨੀ ਕੋਈ ਤਲਬ ਲੱਗੀ ਹੁੰਦੀ ਅਹੁਦਿਆਂ ਦੀ ਤੇ ਸਿੱਧੂ ਸਾਹਿਬ ਯੂਨੀਅਨ ਮਿਨਿਸਟਰ ਬਣਦੇ। ਕੱਲ੍ਹ ਵੀ ਬਾਜੀ ਵੀ ਠੀਕ ਆ। ਔਰ ਵੈਸੇ ਉਹਨਾਂ ਨੇ ਕਿਹਾ ਕਿ ਸਿੱਧੂ ਨੇ ਪੰਜਾਬ ਲਈ ਕਈ ਅਹੁਦੇ ਠੁਕਰਾਏ ਆ। ਬਿਲਕੁਲ ਇਹ ਵੀ ਜਾਇਜ਼ ਗੱਲ, ਅਹੁਦੇ ਉਹਨਾਂ ਨੇ ਠੁਕਰਾਏ ਆ।
ਪਰ ਉਸ ਤੋਂ ਬਾਅਦ ਠੁਕਰਾ ਕੇ ਉਹਦੇ ਕੀ ਹੋਇਆ ਪੰਜਾਬ ਦੇ ਨਾਲ, ਉਹ ਵੀ ਦੱਸਣਾ ਬਣਦਾ ਕਿ ਉਹਦਾ ਫਾਇਦਾ ਕੀ ਹੋਇਆ, ਉਸ ਚੀਜ਼ ਦਾ ਫਾਇਦਾ ਕੀ ਹੋਇਆ। ਉਹਦੇ ਤਾਂ ਚਲੋ ਠੁਕਰਾ ਦਿੱਤੇ ਹੈ ਕਿ ਅਹੁਦਾ ਰੱਖ ਕੇ ਫਾਇਦਾ ਜ਼ਿਆਦਾ ਕੀਤਾ ਜਾ ਸਕਦਾ ਸੀ ਜਾਂ ਅਹੁਦਾ ਛੱਡ ਕੇ ਫਾਇਦਾ ਕੀਤਾ ਜਾ ਸਕਦਾ ਸੀ। ਇਸ ਚੀਜ਼ ਦਾ ਜਵਾਬ ਤੇ ਸਿੱਧੂ ਫੈਮਿਲੀ ਦੇ ਸਕਦੀ ਹੈ। ਉਹਦਾ ਭਾਈ ਅੱਜ ਗੱਲ ਉੱਡੀ ਸੀਗੀ, ਵੈਸੇ ਤੇ ਬੀਬੀ ਸਿੱਧੂ ਨੂੰ ਵਧਾਈ ਦੇ ਦੇਣੀ ਚਾਹੀਦੀ ਆ, ਇਹਨਾਂ ਨੂੰ ਤੇ ਜੱਟਣੀ ਬਣਾ ਦਿੱਤਾ ਗਿਆ, ਮਤਲਬ ਕਿ ਜੱਟੀ ਕਹਿ ਲਈਏ, ਨੇਤਾ ਬਣਾ ਦਿੱਤਾ ਗਿਆ ਜਾਟ ਮਹਾਂਸਭਾ ਦਾ। ਤਾਂ ਦੂਜੇ ਪਾਸੇ ਜਿਹੜਾ ਨਵਜੋਤ ਸਿੰਘ ਸਿੱਧੂ ਹੈ ਉਹ ਅੱਜ ਗਿਆ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੁਲਾਕਾਤ ਕਰਨ। ਪਹਿਲਾਂ ਕਹਿੰਦੇ ਸੀ ਖਾਣਾ ਹੈ ਖਾਣਾ ਹੈ ਖਾਣਾ, ਮਤਲਬ ਕਿ ਇਹ ਨਹੀਂ ਹੈ ਕਿ ਸਿੱਧੂ ਨੇ ਖਾਣਾ, ਕੁਛ ਇਹ ਨਹੀਂ ਹੈ ਕਿ ਖਾਣਾ ਖਾਣਾ ਦਾਵਤ ਹੈ, ਪਰ ਬਾਅਦ ਦੇ ਵਿੱਚ ਕਿਹਾ ਗਿਆ ਕਿ ਨਹੀਂ ਚਾਹ ਹੈ। ਹੁਣ ਇਹ ਸਵਾਲ ਉੱਠਿਆ ਕਿ ਚਾਹ ਦੇ ਨਾਲ ਕੀ ਮਿਲੂ, ਮੱਠੀ ਮਿਲੂ, ਨਮਕੀਨ ਮਿਲੂ, ਭੁਜੀਆ ਬਦਾਨਾ ਮਿਲੂ ਜਾਂ ਖੋਏ ਵਾਲੀ ਬਰਫੀ ਮਿਲੂ, ਕੀ ਮਿਲੂ। ਪਰ ਅੰਤ ਦੇ ਵਿੱਚ ਇੱਕ ਟਵੀਟ ਮਿਲਿਆ ਸਾਨੂੰ, ਉਹ ਕੀ ਕਹਿੰਦਾ सिद्धू साहब का, आज़ाद रहो विचारों से लेकिन बंधे रहो संस्कारों से, ताकि आस और विश्वास रहे किरदारों के। सो ये ट्वीट है जे महीने हुण तुसीं कढ लो, दस दिया कि 40-45 मिनट नवजोत सिंह सिद्धू कैप्टन अमरिंदर सिंह दे नाल बैठे ने, एक फोटो भी शेयर की ने जिहदे विच सिद्धू साहब नूं ऐं लगदा जिवें धौणों फड़िया हुंदा कैप्टन अमरिंदर सिंह ने कि लै दिलिया आ गया ना काबू भजदा सै। तो एक फोटो प्रभाव ऐसा ही छड्डदी है। बाकी देखो जिहड़े कुछ मीडिया अदारे आ वो दावा कर रहे हैं सोर्सेस के जरिए, वो कहते हैं कि एक दो महकमे जिहड़े आ वो सिद्धू नूं देण दा विचार किया जा रहा ते एक दो दिनों के विच गल साफ हो जाएगी। तो कुल मिला के आपां कह सकते हैं कि जे तां ठोस हाँ होई हुंदी सिद्धू नूं तां सिद्धू ने ते पूरीआं खपड़ गल्लां जिहड़ियां वो प्रेस कॉन्फ्रेंस कर जाणीआं सी। सिद्धू चुप चपीते निकल गया, मतलब कि मीडिया तो दूरी बना के। ਇਹਦਾ ਅਰਥ, ਇਹਦਾ ਪ੍ਰਭਾਵ ਇਹੋ ਜਾਂਦਾ ਕਿ ਹਾਲੇ ਸਿੱਧੂ ਦੀ ਜਿਹੜੀ ਚਾਹਨਾ ਉਹ ਪੂਰੀ ਨਹੀਂ ਹੋਈ ਜਾਂ ਪੂਰੀ ਤਰ੍ਹਾਂ ਨਹੀਂ ਹੋਈ, ਤੇ ਜੇ ਹੋਈ ਆ ਤੇ ਪਰਦਾ ਰੱਖਣ ਦੀ ਕਿਤੇ ਨਾ ਕਿਤੇ ਤਾਕੀਦ ਕੀਤੀ ਗਈ ਆ ਕਿ ਪਰਦਾ ਰੱਖ ਲੈਂਦਾ ਸੀ। ਉਹ ਗਾਣਾ ਵੀ ਸੀ ਨਾ ਕਿ ਪਰਦਾ ਰੱਖਦੀ ਸੱਜਣਾ। तो ਇਹ ਜਿਹੜਾ ਪਰਦਾ ਹੈ ਉਹ ਕਿਉਂ ਰੱਖਣਾ, ਕਿਉਂਕਿ ਇੱਕ ਦਿਨ ਤਾਂ ਫਿਰ ਪਰਦਾ ਫਾਸ਼ ਹੋਣਾ ਹੀ ਹੋਣਾ ਹੈ। ਸੋ ਜੋ ਹਰੀਸ਼ ਰਾਵਤ ਸੀ ਉਹਨੇ ਇੱਕ ਰੋਲ ਪਲੇ ਕੀਤਾ ਇਸ ਮਾਮਲੇ ਦੇ ਵਿੱਚ। ਹਾਈ ਕਮਾਨ ਦੇ ਨਾਲ ਮੁਲਾਕਾਤ ਹੋਈ ਸਿੱਧੂ ਦੀ, ਫਿਰ ਉਸ ਤੋਂ ਬਾਅਦ ਹਰੀਸ਼ ਰਾਵਤ ਦੀ ਕੈਪਟਨ ਨਾਲ, ਉਸ ਤੋਂ ਬਾਅਦ ਫਿਰ ਹਰੀਸ਼ ਰਾਵਤ ਦੀ ਸਿੱਧੂ ਨਾਲ, ਔਰ ਉਸ ਤੋਂ ਬਾਅਦ ਇਸ ਮੁਲਾਕਾਤ ਦਾ ਮੁੱਢ ਵੱਜ ਗਿਆ। ਪਰ ਇਹਦੇ ਮਾਮਲੇ ਦੇ ਵਿੱਚ ਨਾਲ ਇੱਕ ਇਹ ਵੀ ਜ਼ਿਕਰ ਆਉਂਦਾ ਆ ਕਿ ਪ੍ਰਸ਼ਾਂਤ ਕਿਸ਼ੋਰ ਨੇ ਵੀ ਕਿਤੇ ਨਾ ਕਿਤੇ ਰੋਲ ਅਦਾ ਕੀਤਾ, ਕਿਉਂਕਿ ਸਿੱਧੂ ਦੇ ਨਾਲ ਉਹਦੀ ਵੀ ਵਾਹਵਾ ਪੱਟਦੀ ਦੱਸਦੇ ਆ। ਜੀ ਜੀ ਜੀ। ਕਿਸਾਨ ਏਕਤਾ ਮੋਰਚੇ ਦੀ ਹੋਈ ਹੈ ਪ੍ਰੈਸ ਕਾਨਫਰੰਸ, ਕੋਈ ਨਵਾਂ ਪ੍ਰੋਗਰਾਮ ਹੈ ਜਾਂ ਕੀ ਉਹਨਾਂ ਨੇ ਐਲਾਨ ਕੀਤੇ ਜੀ? हाँ जी, उन्होंने एक तो वही प्रोग्राम है जोड़ा मतलब कि 26 मार्च ਨੂੰ संपूर्ण भारत बंद ਉਹਦਾ ਕਿਤੇ ਨਾ ਕਿਤੇ ਫਿਰ ਦੁਬਾਰਾ ਐਲਾਨ ਕੀਤਾ ਜਾਂ ਅਪੀਲ ਕੀਤੀ ਆ ਕਿ ਭਾਈ ਵੱਧ ਚੜ ਕੇ ਇਸ ਕਾਲ ਦੇ ਵਿੱਚ ਹਿੱਸਾ ਲਵੋ, ਸਹਿਯੋਗ ਦੇਵੋ, ਇਹਨੂੰ ਭਰਪੂਰ ਕਾਮਯਾਬ ਕਰੋ। ਦੂਜੀ ਗੱਲ ਉਹਨਾਂ ਨੇ ਕਹੀ ਹੈ ਕਿ 28 ਨੂੰ ਹੋਲੀ ਵਾਲੇ ਦਿਨ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਕਾਪੀਆਂ ਸਾੜ ਕੇ ਪਤਾ ਨਹੀਂ ਕਿਸ ਤਰ੍ਹਾਂ ਦਾ ਵਿਰੋਧ ਹੈ, ਕਿਉਂਕਿ ਅੱਗੇ ਵੀ ਕਾਪੀਆਂ ਜਿਹੜੀਆਂ ਉਹ ਸਾਡੀਆਂ ਸੀਗੀਆਂ, ਪੱਕੀਆਂ ਹੀ ਸਾੜ ਦੇਣੀਆਂ ਚਾਹੀਦੀਆਂ ਕਿ ਅਸੀਂ ਇਹਨਾਂ ਨੂੰ ਪ੍ਰਵਾਨ ਹੀ ਨਹੀਂ ਕਰਦੇ, ਕਿਉਂਕਿ ਜਿਹੜੀਆਂ ਇੱਕ ਪਾਤੜ ਕਾਪੀਆਂ ਹੋਣ ਜਿਨ੍ਹਾਂ ਦੇ ਵਿੱਚ ਇੱਕ ਕਿਸਾਨ ਜਿਹੜਾ ਕਿ ਪਹਿਲਾਂ ਹੀ ਬਹੁਤ ਸਾਰੀਆਂ ਵਿਪਤਾਵਾਂ ਦੇ ਨਾਲ ਜੂਝਦਾ ਆ, ਬਹੁਤ ਸੰਘਰਸ਼ ਕਰਦਾ ਆ, ਤਾਂ ਉਹਨੂੰ ਇਸ ਕਾਨੂੰਨ ਦੇ ਰਾਹੀਂ ਬਿਲਕੁਲ ਹੀ ਖੂੰਜੇ ਲਾਉਣ ਦਾ ਯਤਨ ਕੀਤਾ ਗਿਆ। ਪੱਕੀਆਂ ਹੀ ਸਾੜ ਦੇਣੀਆਂ ਚਾਹੀਦੀਆਂ ਮੇਰੇ ਖਿਆਲ ਦੇ ਨਾਲ। ਨਾਲ ਇਹਨਾਂ ਨੇ ਕਿਹਾ ਕਿ 23 ਮਾਰਚ ਨੂੰ ਸਾਰੇ ਬਾਰਡਰਾਂ 'ਤੇ ਮਨਾਇਆ ਜਾਏਗਾ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ। ਸੋ ਇਸ ਤਰ੍ਹਾਂ ਦੀਆਂ ਇਹਨਾਂ ਨੇ ਕੁਝ ਗੱਲਾਂ ਕਹੀਆਂ ਨੇ। ਪਰ ਇੱਕ ਇਸ ਤੋਂ ਵੀ ਮਹੱਤਵਪੂਰਨ ਗੱਲ ਜਿਹੜੀ ਹੈ, ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ, ਲੋਕਾਂ ਨੂੰ ਇਹ ਗੱਲ ਆਖੀ ਆ ਕਿ ਵੇਖੋ ਤੁਸੀਂ ਆਪਣਾ ਜਿਹੜਾ ਡਾਟਾ ਮਤਲਬ ਕਿ ਲੈਂਡ ਦਾ ਜਿਹੜਾ ਰਿਕਾਰਡ ਆ ਉਹਨੂੰ ਤੁਸੀਂ ਅਪਲੋਡ ਨਹੀਂ ਜੇ ਕਰਨਾ ਪੋਰਟਲ 'ਤੇ, ਤਾਂ ਇਹ ਇੱਕ ਵੱਡੀ ਗੱਲ ਕਹਿ ਸਕਦੇ ਹਾਂ ਆਪਾਂ, ਕਿਉਂਕਿ ਇੱਥੇ ਰੌਲਾ ਚੱਲਦਾ ਪਿਆ ਆੜਤੀਆਂ ਦੀ ਅਦਾਇਗੀ ਵਾਲਾ। ਆੜਤੀਆਂ ਨੂੰ ਕਿਤੇ ਨਾ ਕਿਤੇ ਇਸ ਸਾਰੀ ਗੇਮ ਦੇ ਵਿੱਚੋਂ ਪਾਸੇ ਕਰਨ ਦਾ ਯਤਨ ਕੀਤਾ ਜਾ ਰਿਹਾ। ਤਾਂ ਜਿਹੜੀਆਂ ਕਿਸਾਨ ਧਿਰਾਂ ਨੇ ਉਹ ਚਾਹੁੰਦੀਆਂ ਨੇ ਕਿ ਤੁਸੀਂ ਆਪਣਾ ਜਿਹੜਾ ਲੈਂਡ ਦਾ ਰਿਕਾਰਡ ਆ ਉਹ ਅਪਲੋਡ ਨਾ ਕਰੋ, ਜਿਹੜਾ ਇਹਨਾਂ ਨੇ ਪੋਰਟਲ ਵਗੈਰਾ ਬਣਾਇਆ। ਪਰ ਉਸ ਤੋਂ ਬਾਅਦ ਕੀ ਹੋਏਗਾ ਇਹਦਾ ਹਾਲੇ ਕੋਈ ਇਲਮ ਨਹੀਂ ਹੈ, ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ ਕਿ ਕੀ ਖਰੀਦ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਵਧੇਗੀ ਜਾਂ ਬਿਲਕੁਲ ਸਮੂਥਲੀ ਇਸ ਵਾਰ ਵੀ ਕਣਕ ਚੁੱਕੀ ਜਾਏਗੀ। ਪਿਛਲੀ ਵਾਰੀ ਤੁਹਾਨੂੰ ਯਾਦ ਹੋਣਾ ਕਰੋਨਾ ਕਾਲ ਦੇ ਵਿੱਚ ਕਣਕ ਚੁੱਕੀ ਗਈ ਸੀਗੀ,
ਪਰ ਖਰੀਦ ਪ੍ਰਬੰਧ ਵਧੀਆ ਹੋਏ ਸੀ। ਪੰਜਾਬ ਸਰਕਾਰ ਨੇ ਇੱਕ ਅੱਛਾ ਰੋਲ ਅਦਾ ਕੀਤਾ ਸੀ। ਕੇਂਦਰ ਨੇ ਵੀ ਉਦੋਂ ਮੈਨੂੰ ਯਾਦ ਆ ਕਿ 20,000 ਕਰੋੜ ਰੁਪਈਆ ਯਕਦਮ ਸੁੱਟਤਾ ਸੀਗਾ, ਉਦੋਂ ਜ਼ਰੂਰਤ ਸੀਗੀ। ਤਾਂ ਐਤਕੀ ਕੀ ਉਹ ਸਭ ਕੁਛ ਚੱਲੇਗਾ ਠੀਕ ਠਾਕ, ਇਹ ਇੱਕ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਆ। ਜੇ ਮੰਨ ਲਓ ਕੇਂਦਰ ਸਰਕਾਰ ਵੈਸੇ ਉੜੀਕੇ ਤੇ ਬਹੁਤ ਖੜੇ ਕਰ ਰਹੇ ਨੇ, ਜੇ ਕੋਈ ਪ੍ਰਭਾਵ ਪੈਂਦਾ ਤਾਂ ਉਸ ਸੂਰਤ ਦੇ ਵਿੱਚ ਕੀ ਚੱਲਦੀ ਖਰੀਦ ਦੇ ਵਿੱਚ ਕੋਈ ਤਗੜਾ ਪ੍ਰੋਗਰਾਮ ਦਿੱਤਾ ਜਾ ਸਕਦਾ, ਕੋਈ ਕਾਲ ਕੀਤੀ ਜਾ ਸਕਦੀ ਆ, ਕੋਈ ਮਤਲਬ ਕਿ ਇਸ ਤਰ੍ਹਾਂ ਦਾ ਪ੍ਰੋਗਰਾਮ ਦਿੱਤਾ ਜਾ ਸਕਦਾ ਜਿਹਦੇ ਨਾਲ ਕੇਂਦਰ ਨੂੰ ਪ੍ਰੈਸ਼ਰਾਈਜ਼ ਕੀਤਾ ਜਾਵੇ। ਤਾਂ ਇਹਦੇ 'ਤੇ ਵੀ ਸ਼ਾਇਦ ਵਿਚਾਰ ਚਰਚਾ ਹੁਣੇ ਕਰ ਲੈਣੀ ਚਾਹੀਦੀ ਆ। ਮਤਲਬ ਕਿ ਉਹ ਗੱਲ ਨਾ ਹੋਵੇ ਕਿ ਜਿਵੇਂ ਅੱਗ ਲੱਗੀ ਤੋਂ ਮਸ਼ਕਾਂ ਦੇ ਭਾਅ ਪੁੱਛੇ ਜਾਣ, ਤਾਂ ਪਹਿਲਾਂ ਹੀ ਰੇਟ ਤੈਅ ਹੋ ਜਾਵੇ, ਪਤਾ ਹੋ ਜਾਵੇ ਕਿ ਮਸ਼ਕ ਕਿੰਨੇ ਦੀ ਆ। ਸੋ ਦੇਖਦੇ ਹਾਂ ਕਿ ਕਿਸ ਤਰ੍ਹਾਂ ਅੱਗੇ ਇਹ ਖਰੀਦ ਪ੍ਰਬੰਧ ਜਿਹੜੇ ਚੱਲਦੇ ਆ, ਪਰ ਮੇਰੇ ਖਿਆਲ ਦੇ ਨਾਲ ਕੋਈ ਨਾ ਕੋਈ ਰੇੜਕਾ ਤੇ ਲਾਜ਼ਮੀ ਪਏਗਾ ਅੱਗੇ ਜਾ ਕੇ। ਜੀ ਜੀ। ਪੀਕੇ ਦੀ ਨਿਯੁਕਤੀ ਨੂੰ ਚੁਣੌਤੀ ਵਾਲੀ ਪਟੀਸ਼ਨ ਖਾਰਜ। ਹਾਂਜੀ, ਪੀਕੇ ਦੀ ਨਿਯੁਕਤੀ ਨੂੰ ਚੈਲੰਜ ਜਿਹੜਾ ਹੈ ਉਹ ਕੀਤਾ ਗਿਆ ਸੀਗਾ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਨੇ ਉਹ ਜਿਹੜੀ ਪਟੀਸ਼ਨ ਹੈ ਉਹ ਖਾਰਜ ਕਰ ਦਿੱਤੀ ਆ। ਉਸ ਪਟੀਸ਼ਨ ਦੇ ਵਿੱਚ ਇਹ ਗੱਲ ਕਹੀ ਗਈ ਸੀਗੀ ਕਿ ਦੇਖੋ ਜੀ, ਜੋ ਇਹਨੂੰ ਮੌਕਾ ਮਿਲਿਆ ਉਹਦਾ ਕੋਈ ਇਸ਼ਤਿਹਾਰ ਵਗੈਰਾ ਨਹੀਂ ਦਿੱਤਾ, ਇਹਦੇ ਨਾਲ ਕੀ ਹੈ ਕਿ ਦੂਸਰਿਆਂ ਦੀ ਜਿਹੜੀ ਓਪਰਚੁਨਿਟੀ ਸੀਗੀ ਉਹ ਖੋਹੀ ਗਈ ਹੈ। ਮਤਲਬ ਕਿ ਜਿੱਦਾਂ ਕੋਈ ਨੌਕਰੀ ਵਾਸਤੇ ਅਪਲਾਈ ਕਰਨਾ ਚਾਹੇ ਅਤੇ ਉਹਦੀ ਅਰਜ਼ੀ 'ਤੇ ਕੋਈ ਗੌਰ ਹੀ ਨਾ ਕਰੇ ਕਿਉਂਕਿ ਉਹਨੂੰ ਤਾਂ ਪਤਾ ਹੀ ਨਾ ਲੱਗੇ, ਅਤੇ ਦੂਜੇ ਪਾਸੇ ਚੁੱਪ ਚਪੀਤੇ ਹੀ ਇੱਕ ਬੰਦਾ ਅਪੁਆਇੰਟ ਕਰ ਲਿਆ ਜਾਵੇ। ਮਤਲਬ ਕਿ ਕੋਈ ਹੋਰ ਵੀ ਪ੍ਰਸ਼ਾਂਤ ਕਿਸ਼ੋਰਾਂ ਨੂੰ ਸਲਾਹ ਦੇਣ ਲਈ ਕਾਹਲਾ ਹੋਏਗਾ। ਸੋ ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਆ। ਅਤੇ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਇੱਕ ਕੈਬਨਿਟ ਰੈਂਕ ਜਿਹੜਾ ਦਿੱਤਾ ਗਿਆ ਸੀਗਾ ਜਾਂ ਕੁਛ ਹੋਰ ਸਹੂਲਤਾਂ ਦਿੱਤੀਆਂ ਗਈਆਂ ਸੀ, ਉਹਦਾ ਵੀ ਜ਼ਿਕਰ ਕੀਤਾ ਗਿਆ ਸੀਗਾ। ਪਰ ਗੱਲ ਤਾਂ ਇਹ ਆ ਨਾ ਕਿ ਚਲੋ ਠੀਕ ਆ, ਹਾਈ ਕੋਰਟ ਨੇ ਇਹ ਚੀਜ਼ ਸਮਝੀ ਹੋਏਗੀ ਕਿ ਸੂਬਾ ਸਰਕਾਰ ਜਿਹੜੀ ਆ ਆਪਣੇ ਪੱਧਰ 'ਤੇ ਫੈਸਲਾ ਲੈ ਸਕਦੀ ਹੈ। ਪਰ ਮੇਰੇ ਖਿਆਲ ਦੇ ਨਾਲ ਇਸ ਐਂਗਲ ਤੋਂ ਬਹਿਸ ਹੋਣੀ ਚਾਹੀਦੀ ਸੀਗੀ ਕਿ ਕੀ ਇਸ ਤਰ੍ਹਾਂ ਦੇ ਪ੍ਰਬੰਧ ਦੇ ਵਿੱਚ, ਇਸ ਤਰ੍ਹਾਂ ਦੀ ਪ੍ਰੋਵੀਜ਼ਨ ਦੇ ਵਿੱਚ ਇਹ ਕਾਨੂੰਨ ਨੂੰ ਧੋਖਾ ਨਹੀਂ ਦਿੱਤਾ ਜਾ ਰਿਹਾ, ਕਿ ਸੰਵਿਧਾਨ ਨੂੰ ਧੋਖਾ ਨਹੀਂ ਦਿੱਤਾ ਜਾ ਰਿਹਾ। ਠੀਕ ਹੈ, ਤੁਹਾਡੇ ਕੋਲ ਅਖਤਿਆਰ ਹੈ ਕਿ ਤੁਸੀਂ ਕੈਬਨਿਟ ਰੈਂਕ ਦੇ ਸਕਦੇ ਹੋ, ਪਰ ਤੁਸੀਂ ਕੈਬਨਿਟ ਰੈਂਕ ਐਲਾਨੀਆਂ ਉਸ ਬੰਦੇ ਨੂੰ ਦੇ ਰਹੇ ਹੋ ਜਿਹਦੇ ਤੋਂ ਤੁਸੀਂ ਇਲੈਕਸ਼ਨ ਸੇਵਾ ਲੈਣੀ। ਦੇਖ ਲਓ, ਤਾਂ ਜਦ ਕੈਬਨਿਟ ਰੈਂਕ ਦੇਣੇ, ਗੱਲ ਤਨਖਾਹ ਦੀ ਨਹੀਂ ਹੁੰਦੀ, ਗੱਲ ਹੁੰਦੀ ਆ ਕਿ ਉਹਨੂੰ ਤੁਸੀਂ ਗੱਡੀ ਵੀ ਦੇਣੀ ਹੈ, ਉਹਨੂੰ ਤੁਸੀਂ ਰਿਹਾਇਸ਼ ਵੀ ਦੇਣੀ ਹੈ, ਉਹਨੂੰ ਤੁਸੀਂ ਸੇਵਕ ਵੀ ਦੇਣੇ ਆ, ਉਹਨੂੰ ਤੁਸੀਂ ਖਾਣ ਪੀਣ ਨੂੰ ਵੀ ਦੇਣਾ, ਉਹਨੂੰ ਤੁਸੀਂ ਹੋਰ ਵੀ ਅਲਾਊਂਸ ਦੇਣੇ ਆ। ਤਾਂ ਗੱਲ ਕੀ ਹੋਈ ਕਿ ਤੁਸੀਂ ਐਲਾਨੀਆ ਇੱਕ ਬੰਦਾ ਹਾਇਰ ਕਰ ਰਹੇ ਹੋ ਜਿਹਦਾ ਕੰਮ ਹੀ ਇਹ ਆ, ਜਿਹਨੇ ਝੂਠ ਦੀ ਪੋਟਲੀ ਬੰਨਣੀ ਹੈ, ਜਿਹਦਾ ਕਿਸਮ ਵੀ ਇਹ ਆ, ਜਿਹਦਾ ਕਹਿ ਲਓ ਕਿ ਰੋਜੀ ਰੋਟੀ ਦਾ ਸਾਧਨ ਹੀ ਹੈ। ਵੇਖੋ, ਰੋਟੀ ਦਾ ਸਾਧਨ ਵੀ ਇੱਕ ਕਿਸਾਨ ਆ, ਉਹ ਕਿਸ ਤਰ੍ਹਾਂ ਰੋਜੀ ਕਮਾਉਂਦਾ ਅਤੇ ਪ੍ਰਸ਼ਾਂਤ ਕਿਸ਼ੋਰ ਕਿਸ ਤਰ੍ਹਾਂ ਕਮਾਉਂਦਾ ਹੈ। ਮਤਲਬ ਕਿ ਉਹਨਾਂ ਹਜ਼ਾਰਾਂ ਮਜ਼ਲੂਮਾਂ ਨੂੰ, ਲੱਖਾਂ ਮਜ਼ਲੂਮਾਂ ਨੂੰ ਬੇਵਕੂਫ ਬਣਾ ਕੇ ਰੋਟੀ ਦਾ ਫਰਕ ਹੈ ਨਾ। ਪਤਾ ਨਹੀਂ ਹੁਣ ਇਹਦੇ 'ਚ ਮਲਕ ਭਾਗੋ ਵਾਲੀ ਕਿਹੜੀ ਆ, ਲਾਲੋ ਵਾਲੀ ਕਿਹੜੀ ਹੈ, ਮੈਂ ਤੇ ਇੰਨਾ ਸਿਆਣਾ ਨਹੀਂ ਹੈਗਾ। ਖੈਰ, ਉਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਭਾਈ ਲਾਲੋ ਕੌਣ ਸਨ ਅਤੇ ਕੌਣ ਇਸ ਟਾਈਮ ਉਹਨਾਂ ਦੇ ਵਾਰਸ ਆ, ਅਤੇ ਇਹ ਮਲਕ ਭਾਗੋ ਹੋਰੀ ਕਿਹੜੇ ਤੁਰੇ ਫਿਰਦੇ ਆ। ਮੇਰੇ ਕਹਿਣ ਦਾ ਮਤਲਬ ਹੈ ਕਿ ਇਹ ਚੀਜ਼ਾਂ ਵੀ ਕਿਤੇ ਨਾ ਕਿਤੇ ਮੁੜ ਵਿਆਖਿਆ ਦੇ ਦਾਇਰੇ 'ਚ ਆਉਣੀਆਂ ਚਾਹੀਦੀਆਂ, ਮੁੜ ਸਮੀਖਿਆ ਦੇ ਦਾਇਰੇ 'ਚ ਆਉਣੀਆਂ ਚਾਹੀਦੀਆਂ ਕਿ ਉਹਦੇ ਨਾਲ ਇੱਕ ਟੀਮ ਵੀ ਹੈ, ਉਹਨੂੰ ਕਿਸ ਕੋਟੇ 'ਚੋਂ ਸੇਵਾਵਾਂ ਦਿੱਤੀਆਂ ਜਾ ਰਹੀਆਂ। ਕਿ ਇਸ ਤਰ੍ਹਾਂ ਜਿਹੜੇ ਪ੍ਰਬੰਧ ਮਤਲਬ ਕਿ ਕੀਤੇ ਗਏ ਕਾਨੂੰਨ ਦੇ ਵਿੱਚ, ਜਿਹਦੇ ਤਹਿਤ ਇਸ ਤਰ੍ਹਾਂ ਦੀਆਂ ਨਿਯੁਕਤੀਆਂ ਕੀਤੀਆਂ ਜਾ ਸਕਦੀਆਂ, ਕਿ ਵੇਲਾ ਨਹੀਂ ਆ ਗਿਆ ਕਿ ਕਿਸਾਨਾਂ ਨੂੰ ਕਿਹਾ ਜਾਂਦਾ ਕਿ ਹੁਣ ਤੁਹਾਡੇ ਰਿਫਾਰਮ ਜ਼ਰੂਰੀ ਹੈ, ਕਿ ਇਹਨਾਂ ਚੀਜ਼ਾਂ ਦੇ ਰਿਫਾਰਮਸ ਸਾਨੂੰ ਹੁਣ ਦਰਕਾਰ ਨਹੀਂ ਹੈ, ਅਸੀਂ ਇੱਥੇ ਵੀ ਰਿਫਾਰਮਸ ਕਰੀਏ ਫਿਰ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ। ਕਹਿੰਦੇ ਹੁਣ ਸਵੇਰ ਦੀ ਅਜ਼ਾਨ ਤੋਂ ਇਲਾਹਾਬਾਦ ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸਲਰ ਦੀ ਨੀਂਦ ਦੇ ਵਿੱਚ ਪਰੇਸ਼ਾਨੀ ਹੋਣ ਲੱਗੀ ਆ, ਇਸ ਦੀ ਕਰਤੀ ਉਹਨੇ ਸ਼ਿਕਾਇਤ। ਦੇਖੋ, ਇਹਨਾਂ ਸਾਲ ਬਾਅਦ ਕਿਸੇ ਨਾ ਕਿਸੇ ਦੀ ਨੀਂਦ 'ਚ ਖਲਲ ਪੈ ਹੀ ਜਾਂਦਾ ਹੈ। ਸਾਨੂੰ ਯਾਦ ਹੋਣਾ, ਪਹਿਲਾਂ ਮਸ਼ਹੂਰ ਗਾਇਕ, ਬਾਅਦ ਦੇ ਵਿੱਚ ਤੇ ਮਜਬੂਰ ਜਿਹਾ ਗਾਇਕੀ ਬਣ ਗਿਆ ਸੀ, ਮਤਲਬ ਕੋਈ ਕੰਮ ਹੀ ਨਹੀਂ ਸੀ ਮਿਲਦਾ, ਸੋਨੂ ਨਿਗਮ। ਉਹਦੀ ਨੀਂਦ ਜਿਹੜੀ ਖਰਾਬ ਹੁੰਦੀ ਸੀ, ਉਹ ਬੜਾ ਵਿਵਾਦ ਹੋਇਆ ਸੀ, ਆਪਾਂ ਵੀ ਉਹਦੇ ਖਬਰਾਂ ਕੀਤੀਆਂ ਸੋਨੂ ਨਿਗਮ ਵਾਲਾ। ਬਾਅਦ ਦੇ ਵਿੱਚ ਉਹ ਟਿਕ ਗਿਆ ਚਲੋ। ਤੇ ਆਹ ਹੁਣ ਬੀਬੀ ਦੀ ਜਿਹੜੀ ਹੈ ਉਹ ਨੀਂਦ ਖਰਾਬ ਹੋ ਗਈ ਹੈ। ਪ੍ਰੋਫੈਸਰ ਸੰਗੀਤਾ ਸ਼੍ਰੀਵਾਸਤਵ ਹੈ ਜਿਨ੍ਹਾਂ ਦੀ ਨੀਂਦ ਖਰਾਬ ਹੋਈ, ਉਹ ਸਵੇਰ ਦੀ ਅਜ਼ਾਨ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਪੱਤਰ ਲਿਖਿਆ, ਵੈਸੇ ਉਹਨਾਂ ਨੇ DM ਨੂੰ ਕਾਰਵਾਈ ਲਈ 3 ਮਾਰਚ ਨੂੰ ਪੱਤਰ ਲਿਖਿਆ ਕਿ ਮੇਰੀ ਨੀਂਦ ਦੇ ਵਿੱਚ ਖਲਲ ਪੈਂਦਾ। ਦੇਖੋ, ਪਹਿਲੀ ਗੱਲ, ਮੈਂ ਤਾਂ ਇਸ ਚੀਜ਼ ਦਾ ਹਾਮੀਦਾਰ ਹਾਂ ਕਿ ਜਿੰਨੇ ਧਾਰਮਿਕ ਸਥਾਨ ਹੈ, ਜਿੰਨੇ ਵੀ, ਉਹਦੇ 'ਚ
ਚਾਹੇ ਉਹ ਹਿੰਦੂਆਂ ਦਾ, ਚਾਹੇ ਸਿੱਖਾਂ ਦਾ, ਚਾਹੇ ਉਹ ਮੁਸਲਮਾਨਾਂ ਦਾ। ਤਾਂ ਉਹਨਾਂ ਦੀ ਆਵਾਜ਼ ਉਸ ਦਾਇਰੇ 'ਚ ਹੀ ਰਹੇ, ਉਸ ਕੰਪਲੈਕਸ ਦੇ ਵਿੱਚ ਹੀ ਰਹੇ। ਔਰ ਉਹਦੇ ਨਾਲ ਆਪਾਂ ਦੇਖਿਆ ਹੀ ਆ, ਜਿਵੇਂ ਦਰਬਾਰ ਸਾਹਿਬ ਦੇ ਵਿੱਚ ਬੜੀ ਮਿੰਨੀ ਜਿਹੀ ਆਵਾਜ਼ ਆਉਂਦੀ ਆ, ਹਸਪਿੰਨਾ ਕੀਰਤਨ ਜਦੋਂ ਆਪਾਂ ਸਰਵਣ ਕਰਦੇ ਹਾਂ, ਇਕਾਗਰਤਾ ਵੀ ਜ਼ਿਆਦਾ ਲੱਗਦੀ ਹੈ। ਅਤੇ ਜੇ ਸਪੀਕਰ ਲੱਗੇ ਹੋਣ, ਇੱਧਰੋਂ ਵੀ ਹੜਾਹਟ, ਉੱਧਰੋਂ ਵੀ, ਤਾਂ ਕੁਛ ਵੀ ਪਿੜ ਪੱਲੇ ਨਹੀਂ ਪੈਂਦਾ। ਇਹ ਸਾਡੇ ਤਾਂ ਮੇਰੇ ਖਿਆਲ ਦੇ ਨਾਲ ਜਥੇਦਾਰ ਜੀ ਨੇ ਵੀ ਇਹਦੇ 'ਤੇ ਇੱਕ ਹੁਕਮਨਾਮਾ ਜਾਰੀ ਕੀਤਾ ਹੋਇਆ ਕਿ ਤੁਸੀਂ ਗੁਰਦੁਆਰੇ ਦੀ ਹਦੂਦ ਦੇ ਵਿੱਚ ਹੀ ਜਿਹੜੇ ਛੋਟੇ ਸਪੀਕਰ, ਐਂਪਲੀਫਾਇਰ ਵਗੈਰਾ ਜਿਹੜੇ ਉਹ ਲਾਓ। ਤਾਂ ਇਹ ਸਾਡੇ ਵੀ ਪਿੰਡਾਂ 'ਚ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰੌਲਾ ਹੈ। ਕੁਛ ਜਿਹੜੇ ਗੁਰਦੁਆਰਿਆਂ ਦੇ ਬਿਲਕੁਲ ਨਜ਼ਦੀਕ ਘਰ ਹੁੰਦੇ ਆ, ਉਹ ਕਹਿੰਦੇ ਆ ਕਿ ਸ਼ਾਮ ਨੂੰ ਇੰਨੀ ਆਵਾਜ਼ ਕਈ ਵਾਰ ਛੱਡ ਦਿੱਤੀ ਜਾਂਦੀ ਸਪੀਕਰਾਂ ਦੀ ਕਿ ਪਾਣੀ ਮੰਗੀਏ ਅਤੇ ਕੁਛ ਹੋਰ ਮਿਲ ਜਾਂਦਾ, ਕਈ ਵਾਰ ਮਧਾਣੀ ਆ ਜਾਂਦੀ ਹੈ। ਤਾਂ ਇੱਦਾਂ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸ਼ਿਕਾਇਤ ਇੱਥੋਂ ਵੀ ਹੁੰਦੀ ਆ, ਇੱਥੇ ਵੀ ਹਦਾਇਤਾਂ ਜਾਰੀ ਹੁੰਦੀਆਂ। ਫਿਰ ਜੇ ਆਪਾਂ ਇਹੀ ਚੀਜ਼ ਦੇਖੀਏ ਤਾਂ ਰਾਤ ਨੂੰ ਜਗਰਾਤਿਆਂ 'ਚ ਕੀ ਹੁੰਦਾ, ਜਗਰਾਤਾ ਤਾਂ 1 ਕਿਲੋਮੀਟਰ ਦੂਰ ਹੁੰਦਾ ਕਈ ਵਾਰ, ਪਰ ਐਡੇ ਐਡੇ ਸਪੀਕਰ ਲੱਗੇ ਹੁੰਦੇ ਆ ਕਿ 1 ਕਿਲੋਮੀਟਰ ਦੇ ਦਾਇਰੇ 'ਚ ਵੀ ਕਿਸੇ ਨੂੰ ਨੀਂਦ ਨਹੀਂ ਆਉਂਦੀ। ਹੁਣ ਆਸਥਾ ਕਿਸੇ ਮੈਂ ਕਿ ਜੋ ਫਿਰ ਦਿਨੇ ਕੱਢੀਆਂ ਜਾਂਦੀਆਂ ਝਾਕੀਆਂ, ਚਾਹੇ ਕਿਸੇ ਵੀ ਧਰਮ ਦੀਆਂ, ਕੋਈ ਝਾਕੀ ਕੱਢਦਾ, ਕੋਈ ਸ਼ੋਭਾ ਯਾਤਰਾ ਕੱਢਦਾ, ਕੋਈ ਆਪਾਂ ਦੇਖਦੇ ਹਾਂ ਨਗਰ ਕੀਰਤਨ ਕੱਢਦਾ, ਉਹਦੇ ਵਿੱਚ ਵੀ ਬਹੁਤ ਵੱਡੇ ਵੱਡੇ ਸਪੀਕਰ ਯੂਜ਼ ਹੁੰਦੇ ਆ। ਇੱਥੋਂ ਤੱਕ ਕਿ ਹੁਣ ਤੇ ਹੋਲੀਆਂ, ਜਦੋਂ ਹੋਲੀ ਖੇਡਦੇ ਆ, ਇਹ ਵੀ ਛੋਟਾ ਹਾਥੀ ਕਰਾ ਲੈਂਦੇ ਆ, ਉਹਦੇ ਵਿੱਚ ਵੱਡੇ ਹਾਥੀ ਜਿੱਦਾਂ ਸਪੀਕਰ ਰੱਖ ਲੈਂਦੇ ਆ, ਢੋਲ ਧਮਾਕੇ ਦੇ ਨਾਲ ਤੁਰੇ ਜਾਂਦੇ ਆ। ਡਿਸਟਰਬੈਂਸ ਇਹ ਵੀ ਆ। ਜੇ ਤੁਸੀਂ ਇਹ ਕਹਿੰਦੇ ਹੋ ਕਿ ਧੁਨੀ ਪ੍ਰਦੂਸ਼ਣ ਹੈ, ਧੁਨੀ ਪ੍ਰਦੂਸ਼ਣ ਤਾਂ ਫਿਰ ਸਾਰੀ ਕਿਸਮ ਦਾ ਹੀ ਹੈ। ਫਿਰ ਇੱਕ ਅਜ਼ਾਨ ਨੂੰ ਕਿਉਂ ਕਹਿਣਾ, ਇੱਕ ਵਿਸ਼ੇਸ਼ ਧਰਮ ਨੂੰ ਕਿਉਂ ਕਹਿਣਾ? ਜਿਵੇਂ ਮੈਂ ਕਹਿ ਰਿਹਾ ਕਿ ਫਿਰ ਸਾਰੇ ਹੀ ਤੁਸੀਂ ਕਹੋ ਕਿ ਜਿਹੜੇ ਵੀ ਲਾਊਡ ਸਪੀਕਰ ਵੱਜਦੇ ਆ ਸਾਰੇ ਹੀ ਬੰਦ ਕਰਵਾਏ ਜਾਣ। ਲਾਊਡ ਸਪੀਕਰ ਹੀ ਕਿਉਂ? ਇੱਥੇ ਸਾਡੇ ਇੱਥੇ ਵੱਡੇ ਘਰਾਂ ਦੀਆਂ ਬੱਸਾਂ ਤੁਰੀਆਂ ਫਿਰਦੀਆਂ, ਕੋਲ ਲਿਆ ਕੇ ਚੜਾ ਕੇ ਬ੍ਰੇਕ ਮਾਰ ਕੇ, ਅਤੇ ਡਰਾਈਵਰ ਜਦੋਂ ਹਾਰਨ ਮਾਰਦਾ ਪਾਂ ਪਾਂ, ਅਗਲੇ ਦਾ ਹਾਰਟ ਫੇਲ ਉਹਨੂੰ ਕਰਦਾ। ਸੋ ਫਿਰ ਉਹ ਵੀ ਬੰਦ ਹੋਣਾ ਚਾਹੀਦਾ। ਮੈਂ ਕਹਿੰਦਾ ਕਿ ਇਸ ਤਰ੍ਹਾਂ ਜਿਹੜੀਆਂ ਚੀਜ਼ਾਂ ਇਹ ਕਰਦੇ ਆ ਨਾ, ਉਹ ਇੱਕ ਖਾਸ ਵਿਚਾਰਧਾਰਾ ਦੇ ਰੰਗ 'ਚ ਰੰਗੇ ਲੋਕ ਅੱਜ ਕੱਲ੍ਹ ਹਰੇਕ ਅਦਾਰੇ 'ਚ ਬੈਠੇ ਆ, ਉਹ ਗਾਏ ਬਗਾਏ ਨੰਬਰ ਕੁੱਟਣ ਦੇ ਮਾਰੇ ਇਹੋ ਜਿਹੀਆਂ ਚੀਜ਼ਾਂ ਉਛਾਲ ਦਿੰਦੇ। ਪਰ ਮੈਂ ਅੱਜ ਵੀ ਇਸ ਚੀਜ਼ 'ਤੇ ਖੜਾ ਹਾਂ, ਅੱਜ ਵੀ ਇਸ ਚੀਜ਼ ਨਾਲ ਸਹਿਮਤੀ ਰੱਖਦਾ ਕਿ ਠੀਕ ਆ, ਬਹੁਤ ਜ਼ਰੂਰੀ ਹੈ। ਕਿਸੇ ਦੇ ਧਰਮ ਨੂੰ ਟਾਰਗੇਟ ਕਰਨਾ ਕੋਈ ਲਾਜ਼ਮੀ ਨਹੀਂ ਹੁੰਦਾ। ਅਸੀਂ ਉੱਦਾਂ ਵੀ ਗੱਲ ਰੱਖ ਸਕਦੇ ਹਾਂ ਕਿ ਭਾਈ ਜਿੰਨੇ ਵੀ ਧਾਰਮਿਕ ਸਥਾਨ ਹੈ ਉਹਦੇ 'ਚ ਸਾਰੇ ਹੀ ਆ ਜਾਂਦੇ ਆ, ਤੇ ਆਪੋ ਆਪਣੀ ਹਦੂਦ ਦੇ ਵਿੱਚ ਆਵਾਜ਼ ਰੱਖਣ ਤਾਂ ਬਹੁਤ ਵਧੀਆ ਗੱਲ ਹੋਏਗੀ। ਜੀ ਜੀ ਜੀ। ਅਗਲੀ ਮਿੰਟ 'ਚ ਗੱਲ ਕਰ ਲਈਏ। ਸਤਿਆਪਾਲ ਮਲਿਕ ਨੇ ਇੱਕ ਵਾਰੀ ਫੇਰ ਕਿਸਾਨਾਂ ਦਾ ਹੱਕ ਜਿਹੜਾ ਉਹ ਪੂਰਿਆ। ਹਾਂਜੀ, ਇਹ ਨਹੀਂ ਟਲਦਾ, ਇਹ ਟਲੇਗਾ ਨਹੀਂ। ਹੁਣ ਮੇਰੇ ਖਿਆਲ ਦੇ ਨਾਲ ਪੱਕ ਪੂਰ ਰਹੇ ਨੇ ਸਤਿਆਪਾਲ ਮਲਿਕ। ਉਹਨਾਂ ਨੇ ਜਿਹੜੀ ਗੱਲ ਕਹੀ ਆ ਬੜੀ ਵੱਡੀ ਗੱਲ ਆ। ਉਹਨਾਂ ਨੇ ਕਿਹਾ ਕਿ ਸਾਡੇ ਨੇਤਾ ਕੁੱਤੀ ਦੀ ਮੌਤ ਤੇ ਸ਼ੋਕ ਸੰਦੇਸ਼ ਜਾਰੀ ਕਰ ਦਿੰਦੇ ਨੇ, ਪਰ 250 ਕਿਸਾਨਾਂ ਦੀ ਮੌਤ ਤੇ ਕੋਈ ਨਹੀਂ ਬੋਲਿਆ। ਇਹ ਦੇਖ ਲਓ, ਇਹ ਹੁਣ ਚੋਟ ਕਿਹਨੂੰ ਕੀਤੀ ਜਾ ਰਹੀ ਹੈ? ਤੇਰੀ ਕਿੱਥੇ ਨਿਗਾਹ ਤੇ ਕਿੱਥੇ ਨਿਸ਼ਾਨੇ ਨੇ, ਨਹੀਂ ਸਾਨੂੰ ਸਾਰਾ ਪਤਾ ਹੈ। ਇਹ ਕਿੱਥੇ ਨਿਗਾਹ ਤੇ ਕਿੱਥੇ ਨਿਸ਼ਾਨੇ ਆ? ਗੱਲ ਕਿਸਾਨਾਂ ਦੀ ਮੌਤ ਦੀ ਘੱਟ ਹੈ, ਗੱਲ ਜਿਹੜੇ ਜਿੰਦਾ ਲੋਕ ਨੇ ਨਾ ਉਹਨਾਂ ਦੀ ਕੁਰਸੀ ਦੀ ਜ਼ਿਆਦਾ ਹੈ। ਸੋ ਦੇਖੋ, ਸਤਿਆਪਾਲ ਮਲਿਕ ਪਹਿਲਾਂ ਵੀ ਬੋਲੇ ਆ। ਪਹਿਲੀ ਗੱਲ ਤਾਂ ਇਹ ਆ ਕਿ ਇਹਨਾਂ ਦਾ ਮਿਨਿਸਟਰ, ਖੇਤੀਬਾੜੀ ਮਿਨਿਸਟਰ, ਜੇ ਹੁਣ ਸ਼ੀਸ਼ੇ ਦੇ ਵਿੱਚ ਆਪਣੀ ਸ਼ਕਲ ਵੇਖੇ ਅਤੇ ਉਹਦੇ ਨਾਲ ਵਿਚਾਰ ਵਟਾਂਦਰਾ ਕਰੇ ਕਿ ਕੀ ਉਹ ਸਹੀ ਹੈ, ਕਿ ਉਹ ਸਜ਼ਾ ਦਾ ਹਿੱਸੇਦਾਰ ਨਹੀਂ ਹੈ, ਜਨਤਾ ਪ੍ਰਤੀ ਜਵਾਬਦੇਹ ਨਹੀਂ। ਕਿਉਂਕਿ ਉਹ ਤਾਂ ਕਹਿੰਦਾ ਸੀਗਾ ਕਿ ਕਿਸਾਨ ਜਿਹੜੇ ਆ ਉਹ ਮਰੇ ਹੀ ਦੋ ਨੇ, ਉੱਥੇ ਮਰੇ ਹੀ ਦੋ ਨੇ। ਯਾਦ ਹੋਣਾ ਤੁਹਾਨੂੰ, ਇਸ ਸੈਸ਼ਨ ਦੇ ਵਿੱਚ ਕਿਹਾ ਸੀਗਾ ਨਰਿੰਦਰ ਸਿੰਘ ਤੋਮਰ ਹੋਰਾਂ ਨੇ। ਤਾਂ ਦੂਸਰੇ ਪਾਸੇ ਇਹਨਾਂ ਦੇ ਆਪਣੇ ਰਾਜਪਾਲ ਆ ਜਿਹੜੇ ਪੁੱਡੂਚੇਰੀ ਦੇ ਮਜਾਲਾ ਦੇ ਸਾਰੇ, ਉਹ ਤਾਂ ਕਹਿ ਰਹੇ ਕਿ 250 ਕਿਸਾਨ ਨਹੀਂ, 250 ਨਹੀਂ, 350 ਦੇ ਕਰੀਬ ਹੁਣ ਤੱਕ ਜਾਨਾਂ ਗਈਆਂ ਨੇ ਇਸ ਘੋਲ ਦੇ ਵਿੱਚ। ਪਰ ਇਹ ਤੋਂ ਵੀ ਅਗਲੀ ਗੱਲ ਜਿਹੜੀ ਹੁਣ ਆਪਾਂ ਕਰ ਰਹੇ ਹਾਂ ਇਸ ਟਾਈਮ, ਕਿ ਸਤਿਆਪਾਲ ਮਲਿਕ 3 ਦਿਨਾਂ 'ਚ ਦੂਜੀ ਵਾਰ ਬੋਲੇ, ਔਰ 1 ਫਰਵਰੀ ਨੂੰ ਵੀ ਇਹਨਾਂ ਦੀ ਇਹੀ ਸਟੇਟਮੈਂਟ ਸੀਗੀ ਜਿਹੜੀ 2 ਦਿਨ ਪਹਿਲਾਂ ਦੇ ਸੀਗੇ। ਖੁੱਲ੍ਹ ਕੇ ਬੋਲ ਰਹੇ ਨੇ। ਇਹਦਾ ਕਾਰਨ ਜਿਹੜਾ ਹੈ, ਦੇਖੋ ਠੀਕ ਆ, ਕਈ ਵਾਰ ਹੁੰਦਾ ਕਿਉਂਕਿ ਛੋਟੇ ਕਿਸਾਨ ਦੇ ਘਰ ਪੈਦਾ ਹੋਏ ਸੀਗੇ, ਬਹੁਤ ਗਰੀਬੀ 'ਚ ਇਹ ਪਲੇ ਆ, ਅਤੇ ਉਹ ਇਹਨਾਂ ਦਾ ਚੱਲ ਵਸਿਆ ਸੀਗਾ। ਇੱਕ ਤਾਂ ਇਹ ਵੀ ਹੁੰਦਾ, ਆਪਾਂ ਕਹਿ ਸਕਦੇ ਹਾਂ ਕਿ ਕਿਸਾਨ ਦਾ ਖੂਨ ਕਿਸਾਨ ਲਈ ਕਿਤੇ ਨਾ ਕਿਤੇ ਉਬਾਲਾ ਮਾਰਦਾ ਹੀ ਆ। ਦੂਜੀ ਗੱਲ ਜਿਹੜੀ ਆ ਉਹ ਇਹ ਆ ਕਿ ਇਹ ਜਿਹੜੀਆਂ ਸਟੇਟਮੈਂਟਾਂ, ਤਿੱਖੀਆਂ ਸਟੇਟਮੈਂਟਾਂ ਆ ਰਹੀਆਂ ਨੇ, ਉਹ ਸਿੱਧੇ ਤੌਰ 'ਤੇ ਨਰਿੰਦਰ ਮੋਦੀ ਨੂੰ ਨਿਸ਼ਾਨੇ 'ਤੇ ਰੱਖ ਕੇ ਕੀਤੀਆਂ ਜਾ ਰਹੀਆਂ ਨੇ ਜੀ। ਤੁਸੀਂ ਦੇਖ ਲਓ ਨਾ, ਉਹ ਕਹਿੰਦੇ ਆ ਕਿ ਮਤਲਬ ਕਿ ਇਹ ਇਹਨਾਂ ਦਾ ਮੂੰਹ ਤੱਕ ਨਹੀਂ ਖੁੱਲਿਆ। ਤਾਂ ਮੂੰਹ ਕਿਹਦਾ ਨਹੀਂ ਖੁੱਲਿਆ ਆਪਾਂ ਨੂੰ ਵੀ ਪਤਾ,
ਕਿ ਕੁੱਤੀ ਦੀ ਮੌਤ ਤੇ ਸ਼ੋਕ, ਮਤਲਬ ਕਿ ਛੋਟੀ ਛੋਟੀ ਗੱਲ ਤੇ ਟਵੀਟ ਕਰਨ ਵਾਲੇ ਕਿਸਾਨਾਂ ਦੀ ਮੌਤ ਤੇ ਕਿਉਂ ਨਹੀਂ ਬੋਲੇ, ਉਹ ਕੌਣ ਨੇ? ਸਭ ਨੂੰ ਪਤਾ ਹੈ। ਇਹਦਾ ਕਾਰਨ ਜਿਹੜਾ ਹੈ ਉਹ ਇਹੀ ਮੈਨੂੰ ਤੇ ਨਜ਼ਰ ਆਉਂਦਾ ਕਿ ਆਹ ਦੇਖੋ, ਜੇ ਤੁਸੀਂ 10 ਕੁ ਦਿਨਾਂ ਦੀਆਂ ਘਟਨਾਵਾਂ ਨੋਟ ਕਰੋਗੇ ਤਾਂ ਇੱਕ ਬੱਸ ਸਕੈਮ, ਜਿਹੜਾ ਸਕੈਨੀਆ ਸਕੈਮ ਹੈ, ਉਹਦੇ ਵਿੱਚ ਨਿਤਨ ਗਡਕਰੀ ਦਾ ਨਾਮ ਉਛਲਿਆ। ਨਿਤਨ ਗਡਕਰੀ ਦਾ, ਜਿਵੇਂ ਨਿਤਨ ਗਡਕਰੀ ਦਾ ਨਾਮ ਉਛਲਿਆ ਤਿਵੇਂ ਨਾਲ ਦੀ ਨਾਲ ਫਿਰ ਮੋਦੀ ਵੱਲ ਵੀ ਇਹਨਾਂ ਦੀਆਂ ਮਤਲਬ ਕਿ RSS ਦੀਆਂ ਤੋਪਾਂ ਦੇ ਮੂੰਹ ਹੋ ਗਏ ਆ। ਇਹਦਾ ਮਤਲਬ ਇਹ ਆ ਕਿ RSS ਦੇ ਵਿੱਚ 2 ਗਰੁੱਪ ਹੁਣ ਤਾਂ ਐਲਾਨੀਆਂ ਮੰਨੇ ਜਾ ਸਕਦੇ ਆ, 2 ਗਰੁੱਪ ਐਲਾਨੀਆਂ ਮੰਨੇ ਜਾ ਸਕਦੇ ਆ। ਇੱਕ ਪਾਸੇ ਜਿੱਦਾਂ ਸੁਬਰਾਮਨੀਅਮ ਸਵਾਮੀ ਵਗੈਰਾ, ਇਹ ਜਿਹੜੇ ਸਤਿਆਪਾਲ ਮਲਿਕ, ਰਾਜਨਾਥ, ਇਹ ਸਾਰੇ ਬੋਲ ਰਹੇ ਆ, ਤਾਂ ਦੂਸਰੇ ਪਾਸੇ ਉਹ ਆ ਜਿਹੜੇ ਕਿ ਆਪਣੇ ਮਤਲਬ ਕਿ ਨਜ਼ਦੀਕੀਆਂ ਦੇ ਗੁਨਾਹ ਕੱਢਣ ਲਈ ਉਹ ਇਸ ਤਰ੍ਹਾਂ ਦੀਆਂ ਖਬਰਾਂ ਉਛਾਲਦੇ ਆ ਕਿ ਉਹ ਬੰਦੇ ਵਲੇਟੇ ਜਾਣ ਜਿਹੜੇ ਬੰਦੇ ਕੱਲ੍ਹ ਨੂੰ ਅੱਗੇ ਆਉਣ ਦੀ ਤਾਕ ਦੇ ਵਿੱਚ ਨੇ। ਸੋ ਥੋੜ੍ਹੀ ਜਿਹੀ ਗੱਲ ਡੂੰਘੀ ਆ, ਥੋੜ੍ਹੇ ਜਿਹੇ ਇਹਨਾਂ ਚੀਜ਼ਾਂ ਦੇ ਅਰਥ ਜਿਹੜੇ ਆ ਤੋਲਣ ਦੀ ਜ਼ਰੂਰਤ ਆ। ਤਾਂ ਇਹ ਇੱਕ ਸਾਫ਼ ਗੇਮ ਆ ਕਿ ਗੇਮ ਦੇ ਵਿੱਚ ਵੀ ਗੇਮ ਲੱਗ ਰਹੀ ਹੈ, ਜਿਹੜੀ ਗੇਮ ਚੱਲਦੀ ਪਈ ਉਸ ਗੇਮ ਦੇ ਵਿੱਚ ਵੀ ਇੱਕ ਗੇਮ ਹੈ। ਤਾਂ ਇਹ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋ ਇਹਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ 1-2 ਦਿਨਾਂ ਤੱਕ RSS ਦੀ। ਕੋਈ ਚੰਗਾ ਪੜਾਕਾ ਵੱਡਾ ਪਊਗਾ, ਆਪਾਂ ਨੂੰ ਹੋ ਸਕਦਾ ਇੱਕ ਅੱਧਾ ਅਹੁਦੇਦਾਰ ਇਹਨਾਂ ਦਾ ਵੱਡਾ ਜਿਹੜਾ ਫਾਰਮ ਹੁੰਦਾ ਦਿਖਾਈ ਦੇਗਾ। ਜੀ ਜੀ ਬਿਲਕੁਲ। ਤੇ ਮਿੰਟੂ ਜੀ, ਮੈਨੂੰ ਪਤਾ ਸਮਾਂ ਤਾਂ ਆਪਣਾ ਹੋ ਗਿਆ, ਪਰ ਤੁਸੀਂ ਅੱਜ ਰੈਲੀ ਦੇ ਵਿੱਚ ਬੋਹਰ ਵਾਲੀ 'ਚ ਜਾ ਕੇ ਆਏ ਆ, ਜੇ ਥੋੜ੍ਹਾ ਜਿਹਾ ਦੱਸ ਦਿਓ ਕਿੱਦਾਂ ਦਾ ਰਿਹਾ ਜੀ ਉੱਥੇ ਦਾ ਮਾਹੌਲ? ਨਹੀਂ ਠੀਕ ਹੈ ਜੀ, ਵਧੀਆ। ਇਸ ਇਲਾਕੇ ਦੇ ਵਿੱਚ ਆਮ ਤੌਰ 'ਤੇ ਇਸ ਤਰ੍ਹਾਂ ਦੇ ਇਕੱਠ ਨਹੀਂ ਹੁੰਦੇ, ਬਟ ਅੱਜ ਵਧੀਆ ਇਕੱਠ ਸੀਗਾ। ਉਹਦੇ ਇਹੋ ਜਿਹੇ ਇਲਾਕਿਆਂ ਦੇ ਵਿੱਚ ਵਿਸ਼ੇਸ਼ ਇਕੱਠ ਕਰਨ ਦੀ ਜ਼ਰੂਰਤ ਵੀ ਆ, ਕਿਉਂਕਿ ਇੱਥੇ ਬਹੁਤ ਸਾਰੇ ਕਿਸਾਨ ਐਸੇ ਆ ਜਿਹੜੇ ਨੌਨ ਜੱਟ ਸਿੱਖ ਨੇ, ਜਿਨ੍ਹਾਂ ਦਾ ਏਰੀਆ ਇਹੋ ਜਿਹਾ ਕਿ ਬਹੁਤ ਪਛੜਿਆ ਏਰੀਆ ਕਿਹਾ ਜਾਂਦਾ ਹੈ। ਤਾਂ ਉਹਨਾਂ ਨੂੰ ਹਮੇਸ਼ਾ ਸਿਆਸਤ ਨੇ ਵਰਤਿਆ ਹੀ ਆ, ਜਾਗਰੂਕ ਘੱਟ ਕੀਤਾ। ਸੋ ਇਹੋ ਜਿਹੀ ਜਾਗਰਤੀ ਜਿਹੜੀ ਇਹਨਾਂ ਨੇ ਲਿਆਂਦੀ ਆ ਕਿਸਾਨ ਆਗੂਆਂ ਨੇ, ਬਹੁਤ ਅੱਛੀ ਗੱਲ ਹੈ। ਔਰ ਬਹੁਤ ਵਧੀਆ ਰਿਸਪੌਂਸ ਸੀ ਕਿ ਇਸ ਏਰੀਏ ਦੇ ਵਿੱਚ ਅਸੀਂ ਪਹਿਲੀ ਵਾਰ ਕਿਸੇ ਸਮਾਜਿਕ ਮੂਵਮੈਂਟ 'ਚ ਇੰਨਾ ਘੱਟ ਦੇਖ ਰਹੇ ਸੀਗੇ। ਬਹੁਤ ਵਧੀਆ ਪਹਿਲ ਕਦਮੀ ਆ। ਤੇ ਦੂਜੇ ਆਪਣੇ ਜਿਹੜੇ ਕੁਛ ਸੈਂਸੇਸ਼ਨ ਕੇ ਹੁੰਦੇ ਆ ਕਿ ਲੜਾਈ ਜਿਹੜੀ ਸੋਸ਼ਲ ਮੀਡੀਆ ਤੇ ਦੇਖ ਕੇ ਕਿ ਗਿਆ ਕੰਮ, ਜਦੋਂ ਜ਼ਮੀਨੀ ਪੱਧਰ ਤੇ ਜਾ ਕੇ ਤੁਸੀਂ ਦੇਖਦੇ ਹੋ ਕਿ ਨਜ਼ਾਰਾ ਕੁਛ ਵੱਖਰਾ ਹੀ ਆ। ਜੀ ਜੀ, ਚਲੋ ਬਿਲਕੁਲ ਇਹੀ ਆਸ ਦੀਆਂ ਉਮੀਦਾਂ ਕਿਰਨਾਂ ਜਿਹੜੀਆਂ ਉਹ ਚੱਲਦੀਆਂ ਰਹਿਣ, ਇੱਦਾਂ ਹੀ ਜਿਹੜੇ ਉਹ ਡਟੇ ਰਹਿਣ, ਇਸੇ ਦੀ ਆਪਾਂ ਉਮੀਦ ਕਰਦੇ ਹਾਂ। ਅਤੇ ਮਿੰਟੂ ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਗਲੀ ਵਾਰ। ਸਤਿ ਸ਼੍ਰੀ ਅਕਾਲ। ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਖਬਰ 'ਤੇ ਨਜ਼ਰ ਪ੍ਰੋਗਰਾਮ ਸਮਾਪਤ ਹੈ। ਮਿਲਦੇ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।